ਲਾਲਦੀਨ ਇੱਕ ਲਾਲਦੀਨ ਹਾਂ ਇੱਕ ਲਾਲਦੀਨ ਮੇਰੇ ਨਾਲ ਪੜ੍ਹਦਾ ਹੁੰਦਾ ਸੀਗਾ ਰਾਜੂ ਦਾ ਜੋ ਕੱਪੜੇ ਸੀ ਦਾ ਹੁੰਦਾ ਸੀਗਾ ਉਹਦਾ ਮੁੰਡਾ ਲਾਲਦੀਨ ਆਹੋ ਮੈਂ ਉਹਦਾ ਮੁੰਡਾ ਆ ਤੂੰ ਰਾਜੂ ਦਾ ਮੁੰਡਾ ਮੈਂ ਰਾਜੂ ਦਾ ਮੁੰਡਾ ਤੁਹਾਡੇ ਜਿਹੜਾ ਤੁਹਾਡਾ ਸ਼ਾਂਤਾ ਜੀ ਤੁਹਾਡੇ ਨਾਲ ਬਰਾਬਰ ਬਾਬਾ ਅਮਨ ਹੁੰਦੇ ਸੀ ਘਰ ਬਾਹਮਣਾ ਦਾ ਆਮਣੇ ਸਾਹਮਣੇ ਸੀ ਬੰਮ ਕੁੰਦਨ ਉਹ ਕੁੰਦਨ ਰਾਮ ਪਿਆਰੇ ਹੁਣ ਮੈਂ ਆਉਂਗਾ ਕੈਨੇਡਾ ਲੈ ਜਾਏਗਾ ਕਿ ਨਹੀਂ ਸਿੱਧਾ ਹੀ ਹਾਂ ਜੀ अस्सलाम वालेकुम दोस्तों सत श्री अकाल मैं नासिर ढिल्लों अज का ब्लॉग बड़ा खास स्पैशल लवली सिंह सैनी साढ़े नाल इस्लामाबाद गया साल पहले उन्हें एक वीडियो बनाई सी 104 ਸਮਰਾਜ ਜੰਡਿਆਲਾ ਮਸਿਕ ਬਜ਼ੁਰਗਾਂ ਦੀ ਲਾਲਦੀਨ ਤੇ ਉਹਨਾਂ ਦੇ ਨਾਲ ਪੜ੍ਹਦੇ ਸਨ ਚਰਨ ਜੌਲ ਸਾਹਿਬ ਇਸੇ ਪਿੰਡ ਤੋਂ ਉੱਠ ਕੇ ਗਏ ਹੁਣ ਉਹ ਇਸ ਟਾਈਮ ਕੈਨੇਡਾ ਬੈਠੇ ਆ ਉਹਨਾਂ ਦੀ ਫੈਮਿਲੀ ਸਾਰੀ ਪਿੱਛੇ ਉਧਰ ਪਿੰਡ ਉਹਨਾਂ ਦਾ ਜੰਡਿਆਲੇ 'ਚ ਉਹਨਾਂ ਨਾਲ ਉਹਨਾਂ ਦੀ ਵੀਡੀਓ ਦੀ ਰਾਹੀਂ ਗੱਲਬਾਤ ਕਰਵਾਉਣੀ ਆ ਉਹਨਾਂ ਦਾ ਜਿਹੜੇ 47 ਤੋਂ ਪਹਿਲਾਂ ਦੀਆਂ ਬੜੀਆਂ ਆਪਸੀ ਯਾਦਾਂ ਨੇ ਬਹੁਤ ਗੱਲਾਂ ਨੇ ਬਹੁਤ ਬਜ਼ੁਰਗ ਇੱਧਰ ਬੈਠੇ ਕਰਦੇ ਉਧਰ ਮੇਰੇ ਨਾਲ ਫੋਨ ਤੇ ਕੀਤੀਆਂ ਸੋ ਉਹਨਾਂ ਨੂੰ ਉਸ ਸਾਰੇ ਸੀਕੁਐਂਸ ਨੂੰ ਸਾਰੇ ਸਿਚੁਏਸ਼ਨ ਨੂੰ ਆਪਾਂ ਕੈਮਰੇ ਦੀ ਅੱਖ ਦੀ ਰਾਹੀਂ ਤੁਹਾਡੇ ਤੱਕ ਰੱਖਾਂਗੇ ਤੁਹਾਨੂੰ ਵਿਖਾਵਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਮੇਰੇ ਨਾਲ ਰਾਣਾ ਸਾਹਿਬ ਨੇ ਰਾਣਾ ਗਜ਼ਨਫਰ ਸਾਹਿਬ ਤੇ ਪਿੱਛੇ ਮਜ਼ਰ ਜ਼ੈਦੀ ਸਾਹਿਬ ਸੋ ਮਿਲਦੇ ਹਾਂ ਆਪਾਂ ਚੱਲ ਕੇ 104 ਸਮਰਾਜ ਜੰਡਿਆਲਾ ਦੇ ਵਿੱਚ ਬਜ਼ੁਰਗਾਂ ਦੀ ਗੱਲਬਾਤ ਜਿਹੜੀ ਵਾ ਵੀਡੀਓ ਲਿੰਕ ਦੇ ਜ਼ਰੀਏ ਕਰਵਾਉਂਦੇ हाँ जी अस्सलाम वालेकुम जी सत श्री अकाल की हाल चाल है गल तुहाडी कराउने आ करो गल जरा अस्सलाम वालेकुम ਕੀ ਹਾਲ ਆ ਕੀ ਹਾਲ ਆ ਠੀਕ ਹੈ ਠੀਕ ਠਾਕ ਤੁਹਾਡਾ ਨਾਂ ਕੀ ਹੈ ਜੀ ਲਾਲਦੀਨ ਇੱਕ ਲਾਲਦੀਨ ਹਾਂ ਇੱਕ ਲਾਲਦੀਨ ਮੇਰੇ ਨਾਲ ਪੜ੍ਹਦਾ ਹੁੰਦਾ ਸੀਗਾ ਰਾਜੂ ਦਾ ਜੋ ਕੱਪੜੇ ਸੀ ਦਾ ਹੁੰਦਾ ਸੀਗਾ ਉਹਦਾ ਮੁੰਡਾ ਲਾਲਦੀਨ ਆਹੋ ਮੈਂ ਉਹਦਾ ਮੁੰਡਾ ਆ ਤੂੰ ਰਾਜੂ ਦਾ ਮੁੰਡਾ ਮੈਂ ਰਾਜੂ ਦਾ ਮੁੰਡਾ ਲਾਲਦੀਨ ਤੂੰ ਤਾਂ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਤੇਰੇ ਨਾਲ ਹੀ ਪੜ੍ਹਦੇ ਸੀਗੇ ਪੜ੍ਹਦਾ ਸੀ ਉਹਦੇ ਪਾਕਿਸਤਾਨ ਬਣੇ ਤੇ ਪਾਕਿਸਤਾਨ ਬਣੇ ਤੇ ਪੜ੍ਹਦੇ ਸੀਗੇ ਹੈ ਹਾਂ ਕੀ ਨਾਂ ਤੇਰਾ ਕੀ ਆ ਤੇਰਾ ਬੜਾ ਹਾਂ ਮੇਰੇ ਨਾਲ ਮੈਨੂੰ ਉਹਦੇ ਚਾਰਨ ਕਹਿੰਦੇ ਆ ਮੈਂ ਚਾਰਨ ਕਹਿੰਦੇ ਆ ਤੇ ਮੇਰੇ ਨਾਲ ਗੁਰਚਾਰਨ ਆ ਉਦਾਂ ਗੁਰਚਾਰਨ ਅੱਛਾ ਹਾਂ ਆਪ ਪੜ੍ਹਦੇ ਰਹੇ ਆ ਤੇਰਾ ਹੈ ਤੇਰਾ ਬੜਾ ਭਰਾ ਨਜ਼ੀਰ ਭਰਾ ਤੇਰਾ ਜੀਰੂ ਸੀਗਾ ਅਜੀਰੂ ਸੀਗਾ ਹਾਂ ਨਜ਼ੀਰ ਆਹੋ ਸਾਰੇ ਭੈਣ ਨਜ਼ੀਰ ਸੀ ਹਾਂ ਨਜ਼ੀਰਾ ਸ਼ਾਰਖ ਆਹੋ ਸਾਰੇ ਹੁਣ ਤੇ ਨਾਮ ਬਦਲੇ ਹੋਏ ਸਾਰੇ ਨਹੀਂ ਨਜ਼ੀਰ ਵੀ ਮਰ ਗਿਆ ਨਜ਼ੀਰ ਵੀ ਭੈਣ ਵੀ ਸਾਡੀ ਵੱਡੀ ਨਜ਼ੀਰਾ ਉਹ ਵੀ ਫੌਤ ਹੋ ਗਈ ਆ 2 ਮਹੀਨੇ ਹੋਏ ਆ ਅੱਛਾ ਬਾਕੀ ਸਰਦਾਰ ਵੀ ਮਰ ਗਿਆ ਸ਼ਾਰੋ ਜਿਹਨੂੰ ਕਹਿੰਦੇ ਆ ਸ਼ਾਰੋ ਜਿਹਨੂੰ ਕਹਿੰਦੇ ਉਹ ਵੀ ਮਰ ਗਿਆ ਉਹ ਇੱਥੇ ਕਹਿੰਦੇ ਹਿੰਦੁਸਤਾਨ ਆਇਆ ਸੀ ਇੱਕ ਵਾਰੀ ਪੰਜਾਬ ਦੇ ਇੱਧਰ ਆਇਆ ਸੀ ਆਇਆ ਸੀ ਸੰਨ 61 ਚ
ਉਹਦਾ ਇਹ ਕਾਰਡ 'ਚ ਮੈਂ ਨਹੀਂ ਦੇਖਿਆ ਉਦੋਂ। ਅੱਛਾ ਸਨ ਕੱਢ ਗਿਆ ਸੀ ਜੀ। ਅੱਛਾ ਉਹ ਤੂੰ ਮੇਰੇ ਨਾਲ ਪੜਦਾ ਹੁੰਦਾ ਸੀ। ਹਾਂ ਆਪਾਂ ਪੜ੍ਹ ਸਾਡੇ ਘਰ ਨੂੰ ਤਾਂ ਸਾਹਮਣੇ ਤੇ ਦੇਖਿਆ ਤੁਹਾਡੇ ਘਰ ਦੇ ਸਾਹਮਣੇ ਇੱਕ ਕਿੱਕਰ ਹੁੰਦੀ, ਕਿੱਕਰ ਨਾਲ ਸਾਡੀ ਘੋੜੀ ਕਈ ਵਾਰੀ ਬੱਧੀ ਹੁੰਦੀ ਸੀ ਉੱਤੇ। ਕਿੱਕਰ ਦੇ ਨਾਲ ਕਿੱਕਰ ਦੇ ਬੂਹੇ ਹੈ ਵੱਡੇ ਵੱਡੇ ਫਾਟਕ ਹੁੰਦੇ ਸਾਡੇ। ਵੱਡੇ ਫਾਟਕ ਜਗਤਾਰ ਸਿੰਘ ਸਾਡੇ ਘਰ ਇੱਕ ਕਰਮੀ ਚੂੜੀ ਰਹਿੰਦੀ ਹੁੰਦੀ ਸੀ। ਹਾਂ ਅੱਛਾ ਤੁਹਾਡੇ ਬੂਹੇ ਕੇ ਕਿੱਕਰ ਸੀ। ਤੁਹਾਡੇ ਜਿਹੜਾ ਤੁਹਾਡਾ ਛਾਤਾ ਜੇ ਤੁਹਾਡੇ ਨਾਲ ਬਰਾਬਰ ਆਮਣ ਹੁੰਦੇ ਸੀ ਘਰ ਬਾਹਮਣਾ ਦਾ। ਆਮਣੇ ਸਾਹਮਣੇ ਸੀ ਕੁੰਦਨ ਉਹ ਕੁੰਦਨ ਰਾਮ ਪਿਆਰੀ ਸ਼ਕੁੰਤਲਾ ਉਹ ਸਾਰੇ ਸ਼ਕੁੰਤਲਾ ਉਹ ਆਪਣੇ ਵਿਹੜੇ 'ਚ ਪਰਲੇ ਪਾਸੇ ਲਾਏ ਸੀ ਖੱਡੀ। ਉਹਨਾਂ ਦਾ ਬੁੜਾ ਹੁੰਦਾ ਇੱਕ ਦਾਤੂ। ਆਹੋ ਹੁੰਦਾ ਸੀਗਾ। ਤੇ ਉਹ ਗਾਂ ਜਿਹੜੀ ਛਾਪੜੀ ਹੁੰਦੀ ਸੀ ਨਾ ਉੱਥੇ ਗੋਗੀ ਦੀ ਹੱਟੀ ਸੀ। ਗੋਗੀ ਝੀਰ ਐਸਾ ਉਹਦੀ ਮਾਂ ਸ਼ਫੀ ਉਹਦਾ ਭਰਾ ਇੱਕ ਝੰਡਾ ਉਹਦੀ ਵਾਈਫ ਉਹ ਸਭ ਸੀ ਹਾਸਮ ਤੇ। ਆਹੋ ਸਾਰੇ ਖਤਮ ਹੋ ਗਏ ਉਹ। ਅੱਛਾ ਉਹਦਾ ਮੁੰਡਾ ਸਟੈਂਡੀ ਸੀ ਕਿਹਦਾ? ਗੋਗੀ ਦਾ ਮੁੰਡਾ ਫਕੀਰ ਸੈਨ ਸੀ ਉਹ ਮਰ ਗਿਆ। ਉਹ ਦੋ ਮੁੰਡੇ ਸੀ ਉਹਦੇ ਹਨਾ। ਦੋਏ ਮਰ ਗਏ। ਉਹ ਭੱਠੀ ਵੀ ਕਰਦੀ ਹੁੰਦੀ ਸ਼ੈਣਾ। ਐਸਾ ਭੱਠੀ ਚ ਐਸਾ ਉਹਦੇ ਮੁਕਾਬਰੇ ਹੁੰਦੀ ਸੀ। ਨਿਜ਼ਾਮਦੀਨ ਦੀ ਘਰ ਵਾਲੀ ਉਹ ਮੁਕਾਬਰੇ ਨਿਜ਼ਾਮਦੀਨ ਦੀ ਹਾਂ। ਆਹੋ ਉਹਦੇ ਘਰ ਮੁਕਾਬਲੇ ਸੀਗੇ। ਵੱਡਾ ਉਹਦਾ ਪੁੱਤ ਮਹਿੰਗਾ ਇੱਕ ਖੁਸ਼ੀਆ ਇੱਕ ਨਜ਼ੀਰ। ਆਹੋ ਨਜ਼ੀਰ ਆਪਣਾ ਥੋੜਾ ਜਿਹਾ ਆਹੋ ਨਾਲ ਪੜਦਾ ਹੁੰਦਾ ਸੀ। ਆਹੋ ਉਹ ਸ਼ੈਤਾਨ ਬਹੁਤ ਸੀਗਾ ਉਹ। ਆਹੋ ਉਹ ਸਾਡਾ ਲੋਹਾਰ ਹੁੰਦਾ ਸੀ ਜੱਗੂ ਲੋਹਾਰ ਮਰ ਗਿਆ। ਉਹ ਫਜ਼ਲ ਵੀ ਮਰ ਗਿਆ ਉਹਦਾ ਵੱਡਾ ਮੁੰਡਾ। ਸ਼ਰੀਫ ਵੀ ਮਰ ਗਿਆ। ਤਿੰਨ ਮੁੰਡੇ ਸੀ ਦੋਏ ਮਰ ਗਏ। ਇੱਕ ਮੰਦੀ ਸੀਗਾ ਛੋਟਾ ਉਹ ਵੀ ਪੜ੍ਹਦਾ ਸੀਗਾ ਉਹ ਵੀ ਮਰ ਗਿਆ। ਤੁਹਾਡਾ ਦਾ ਘਰ ਤਾਂ ਮੇਰੇ ਨਾਲ ਗੁਆਂਢੀ ਸੀ ਮੇਰੇ ਗੁਆਂਢ ਸੀਗੇ ਆਪਣੇ ਪਰ ਇਹ ਹੁੰਦਾ ਸੀਗਾ ਉਹ ਸਾਡੇ ਨਾਲ ਬਾਂਤਾ ਹੁੰਦਾ ਸ਼ੇਰਾ ਬਾਂਤਾ ਚੀਰ ਹੁੰਦਾ ਸੀ ਬਾਂਤਾ ਚੀਰ। ਉਹ ਫਕੀਰੀ ਬੱਗੂ ਫਕੀਰ ਦੇ ਮੁੰਡੇ ਸਾਡੇ ਘਰ ਦੇ ਨਾਲ ਸਾਡੇ ਘਰ ਦੇ ਨਾਲ ਸੀ ਉਹ। ਹਾਂ ਤੁਹਾਡੇ ਘਰ ਦੇ ਅਲੀ ਬੱਤਾ ਵਲੀਆ ਖੁਸ਼ੀਆ ਜੈਨਾ ਸਕੀਨਾ ਉਹ ਸਾਰੇ ਸੀਗੇ ਇਕੱਠੇ ਸੀਗੇ। ਇਹਨਾਂ ਦੇ ਕਿਹੜੇ ਉਹ ਵੀ ਦੱਸੋ। ਅੱਛਾ ਜਿਹੜੇ ਤੁਹਾਡੇ ਸੀ ਜਗਤਾਰ ਸਿੰਘ ਬਿੱਕਰ ਸਿੰਘ ਜਵਾਲਾ ਸਿੰਘ ਠਾਕਰ ਸਿੰਘ ਪਰ ਸਾਹਮਣੇ ਆਪਣੇ ਹੁੰਦਾ ਉਹ ਬੰਤਾ ਸੂਬੇਦਾਰ ਹੁੰਦਾ ਸੀ। ਨਾਲ ਹੀ ਉਹਦੇ ਹੁੰਦਾ ਸੀਗਾ ਉਹ ਝੀਰ ਖਾਲਸਾ ਝੀਰ ਪਾਣੀ ਭਰਦਾ ਹੁੰਦਾ ਸੀ ਜਿਹੜਾ ਚੰਦਨ ਦੋਏ ਸੀਗੇ। ਉਹਨਾਂ ਦਾ ਮੁੰਡਾ ਸੀ ਬਾਂਸੂ ਆਪਣੇ ਨਾਲ ਖੇਡਦਾ ਹੁੰਦਾ ਸੀ। ਖੇਡਦਾ ਹੁੰਦਾ ਸੀ ਬਾਂਸੂ ਦਾ ਭਾਗੋ ਪਰ ਨਾਲ ਹੀ ਸਕੂਲ ਸੀਗਾ ਪਿਛਲੇ ਪਾਸੇ ਕੁੜੀਆਂ ਦਾ ਸਕੂਲ। ਗੱਲ ਸੁਣ ਹੁਣ ਉਹ ਜਿਹੜਾ ਗੱਲ ਸੁਣ ਉਹ ਜਿਹੜਾ ਆਪਣਾ ਦੂਆ ਸੀਗਾ ਉਹਦਾ ਨਾਮ ਮੇਰੇ ਭੁੱਲ ਗਿਆ ਹੁਣ। ਉਹ ਖਲੀਫਾ ਤੇਲੀ ਡੋਗਰ ਭਰਾਈ ਉਹ ਤਾਂ ਮਰ ਗਿਆ ਨਾ ਬੁੜਾ ਸੀ ਉਦੋਂ ਵੀ। ਉਦੋਂ ਮਰਿਆ ਪਿੱਛੇ ਜਿਹੀ ਆ ਸਾਰੇ। ਆਹੋ ਚੌਥੀ ਚ ਪੜ੍ਹਦਾ ਸੀ ਨਾ ਉਦੋਂ। ਆਹੋ ਜੋ ਪਾਕਿਸਤਾਨ ਬਣਿਆ ਚੌਥੀ ਚ ਸੀਗਾ ਨਾ। ਚੌਥੀ ਚ ਸੀ ਸ਼ਫੀ ਸੀਗਾ ਇੱਕ ਗੱਭੀਆਂ ਵਾਲੇ ਦਾ ਸ਼ਫੀ ਸੀ ਮਾਸਟਰ। ਦੋ ਮਾਸਟਰ ਕੁੱਲਾ ਰੱਖ ਕੇ ਪੱਗ ਬੰਨ੍ਹਦੇ ਹੁੰਦੇ ਸੀ। ਆਹੋ ਕੁੱਲਾ ਰੱਖ ਕੇ। ਇੱਕ ਸਈਦ ਸੀ ਆਹੋ ਇੱਕ ਸਈਦ ਸੀਗਾ 62 ਦਾ ਇਹ ਗੱਭੀਆਂ ਵਾਲੇ ਦਾ ਸੀ। ਜਿਹੜਾ ਲੰਬੜਦਾਰ ਪਤਾ ਕੌਣ ਸੀ ਉੱਥੇ? ਲੰਬੜਦਾਰ ਜਵਾਲਾ ਸਿੰਘ ਸੀਗਾ। ਦੂਸਰੇ ਬਿੱਕਰ ਸਿੰਘ ਸੀ
ਆਪਣੇ ਮਹੱਲੇ ਦਾ ਬਿੱਕਰ ਸੋਨੀ ਨਹੀਂ ਸੀਗਾ, ਤੇ ਚੰਨਣ ਸਿੰਘ ਸੋਨੀ ਨਹੀਂ ਸੀਗਾ, ਚੰਨਣ ਸਿੰਘ ਉਹ ਬਿੱਕਰ ਸੋਨੀ ਨਹੀਂ ਸੀਗਾ। ਹਾਂ ਹੈ ਉਹ ਬਿੱਕਰ ਸੋਨੀ ਜਗਤਾਰ ਸਿੰਘ ਸੀ ਲੰਬੜਦਾਰ। ਜਗਤਾਰ ਸੀ ਚਾਚਾ ਭਤੀਜਾ ਸੀ ਉਹ ਜਗਤਾਰ ਸਿੰਘ ਮੇਰਾ ਬਾਪ ਸੀ, ਹਾਂ ਹਾਂ ਜਗਤਾਰ ਤੇਰਾ ਮੇਰਾ ਬਾਪ ਸੀ ਜਗਤਾਰ ਸਿੰਘ। ਗੋਪਾਲ ਗੋਪਾਲ ਮੇਰਾ ਚਾਚਾ ਸੀ। ਤੇਰਾ ਚਾਚਾ ਸੀ, ਤੇਰਾ ਚਾਚਾ ਸੀਗਾ। ਆਹੋ ਆ, ਗੋਪਾਲ ਤੇਰਾ ਅੱਬਾ ਸੀ ਤੇ ਉਸ ਵੇਲੇ ਹੈ ਕਦੀ ਜੇ ਤਾਂ ਰਹਿੰਦਾ ਕਦੀ ਨਹੀਂ ਰਹਿੰਦਾ। ਹੁਣ ਆਪਾਂ ਦੇ ਕਰ ਲੈ ਨਾਲ ਚਿਮਿਆਰ ਚੂੜੇ ਬਥੇਰੇ ਸੀਗੇ। ਨਾ ਤੈਨੂੰ ਚੇਤਾ ਨਹੀਂ, ਮੈਨੂੰ ਤਾਂ ਬਹੁਤ ਪਤਾ ਸਾਰੇ ਸਮਰਾਜ ਜੜਿਆਲੇ ਦਾ, ਤੈਨੂੰ ਨਹੀਂ ਬਾਲਾ ਪਤਾ ਜੇ। ਅੱਛਾ ਲੰਬੜਦਾਰ ਮੇਰਾ ਬਾਪ ਸੀਗਾ। ਉਹ ਪਤਾ ਕਿ ਮੇਰੇ ਬਾਪ ਦੀ ਉਮਰ ਸੀ 29 ਸਾਲ ਦਾ ਹੋਇਆ ਸੀ ਬਾਪ ਮੇਰਾ ਦਸੰਬਰ 'ਚ ਜਾ ਕੇ। ਅੱਛਾ ਇਹ ਅੱਛਾ ਅਗਸਤ ਵਿੱਚ ਜਾੜੇ ਪੈ ਗਏ। ਉਦੋਂ ਪੌਣੇ 29 ਸਾਲਾਂ ਦਾ ਸੀ, ਲੰਬੜਦਾਰ ਸੀ। ਮੈਂ ਅੱਛਾ। ਲੰਬੜਦਾਰ ਬਣਨਾ ਸੀ ਉਹਦੇ ਵਿੱਚ ਜੜਿਆਲੇ ਉਹਦੇ ਮਗਰੋਂ। ਅੱਛਾ ਮੇਰਾ ਵੱਡਾ ਮੁੰਡਾ ਸੀ ਉਹਦਾ। ਅੱਛਾ ਅੱਛਾ ਇਹ ਜਿਹੜਾ ਬਿੱਕਰ ਸਿੰਘ ਸੀਗਾ ਉਹ ਸਭ ਤੋਂ ਛੋਟਾ, ਜਿਹੜੇ ਲੰਬੜਦਾਰ ਬਣਦਾ ਸਭ ਤੋਂ ਵੱਡਾ ਮੇਰਾ ਜਿਹੜਾ ਦਾਦਾ ਸਭ ਤੋਂ ਵੱਡਾ ਸੀ। ਬਿੱਕਰ ਸਿੰਘ 4 ਭਰਾ ਸੀ, ਸਭ ਤੋਂ ਵੱਡਾ ਮੇਰਾ ਦਾਦਾ ਸੀ। ਆਹੋ ਉਦੋਂ ਛੋਟਾ ਸੀ ਜਾਗਰ ਸਿੰਘ, ਜਾਗਰ ਸਿੰਘ ਤੋਂ ਛੋਟਾ ਸੀ ਜਵਾਲਾ ਸਿੰਘ, ਜਵਾਲਾ ਸਿੰਘ ਛੋਟਾ ਸਭ ਤੋਂ ਛੋਟਾ ਸੀ ਬਿੱਕਰ ਸਿੰਘ। ਜਵਾਲਾ ਸਿੰਘ ਮਰ ਗਿਆ ਸੀ ਨਾ ਉਹ ਇੱਥੇ ਹੀ। ਜਵਾਲਾ 4 ਸਿੰਘ ਸਾਲ ਹੋਏ ਮਰੀ ਨੂੰ, ਪਾਕਿਸਤਾਨ ਤੋਂ ਪਹਿਲਾਂ 4 ਸਾਲ ਪਹਿਲਾਂ ਮਰ ਗਿਆ। 4-5 ਸਾਲ ਪਹਿਲੇ ਹੋਇਆ ਮਰ ਗਿਆ ਸੀ। ਜਿਹੜਾ ਮੇਰਾ ਬਾਪ ਸੀ ਦਾ ਜਾਗਰ ਸਿੰਘ ਬਹੁਤ ਜਵਾਨ, ਵੱਡੇ ਵੱਡੇ ਜਵਾਨ ਸੀਗੇ ਉਹ। ਅੱਛਾ ਹੁਣ ਤੁਸੀਂ ਕਿੰਨੇ ਭਾਈ ਹੋ? ਮੇਰੇ ਬਾਪ ਨੂੰ ਤੁਸੀਂ ਜਵਾਲਾ ਸਾਹਿਬ ਤੁਸੀਂ ਸਕਰੀਨ ਵਿੱਚ ਆ ਜਾਓ ਜਰਾ, ਸਾਈਡ ਤੋਂ ਆਉਣ ਡਿਆ, ਤੁਸੀਂ ਪੂਰੇ ਆ ਜਾਓ ਜਰਾ, ਰਿਕਾਰਡਿੰਗ ਕਰਨ ਡੇ। ਹੁਣ ਕਿੱਦਾਂ ਲੱਗਦਾ ਆਉਂਦਾ? ਨਹੀਂ ਤੁਸੀਂ ਅੱਧੇ ਆਉਣ ਡੇ ਹੋ, ਹੁਣ ਪੂਰੇ ਹੋਏ। ਹਾਂ ਹਾਂ ਹੁਣ ਠੀਕ। ਹੁਣ ਠੀਕ ਹੈ। ਹੁਣ ਠੀਕ ਆ? ਹਾਂ ਠੀਕ ਹੁਣ ਹੈ। ਠੀਕ ਆ। ਅੱਛਾ ਜੀ। ਹੋਰ ਬਾਕੀ ਜਿਹੜਾ ਸਾਡੇ ਜ਼ਮੀਨ ਸੀਗੀ ਨਾ, ਹਾਂ ਇਹ ਜਦੋਂ ਫਰਾਲੇ ਵਾਲਾ ਸਿੱਧੀ ਸੜਕ ਆਉਂਦੀ ਆ, ਆਹਾ ਉਹ ਫਰਾਲੇ ਸਿੱਧੀ ਜਾ ਕੇ ਬੁੱਗਿਆਂ ਦਾ ਖੂਹ ਦੇਖਿਆ ਸੀ। ਬੁੱਗਿਆ ਦਾ ਖੂਹ ਦਾ ਪਿੰਡ ਦੇ ਨਾਲ ਹੀ ਆ ਤੇ ਉੱਥੇ ਉੱਥੇ ਸਾਡੀ ਵੀ ਜ਼ਮੀਨ ਵੀ ਨਾਲ 2 ਮਰਬੇ ਤੇ ਪੱਟ ਸੀਗੇ 50 ਏਕੜ। ਤੁਹਾਡੇ ਹੁੰਦਾ ਸੀ ਠਾਕਰ ਸਿੰਘ ਬਿੱਕਰ ਸਿੰਘ ਦਾ ਦੋ ਹੀ ਮਰਬੇ ਸੀ। ਇੱਕ 'ਚ ਖੂਹ ਲੱਗਾ ਸੀ, ਇੱਕ 'ਚ ਨਲਕਾ ਲੱਗਾ ਸੀਗਾ। ਹੁਣ ਦੇ ਨਲਕਾ ਸੀਗਾ। ਹੁਣ ਉਹ ਤੇਰੇ ਘਰ 'ਚ ਹੀ ਬੈਠੇ ਆ। ਹੁਣ ਠਾਕਰ ਸਿੰਘ ਦਾ ਡੇਰੇ ਤੇ ਬੈਠੇ ਆ ਬਾਹਰ ਖੂਹ ਤੇ ਹੀ। ਉਹਦੇ ਘਰ 'ਚ ਬੈਠੇ ਆ, ਉਹਦੇ ਮਰਬੇ 'ਚ। ਉਹਦੇ ਮਰਬੇ ਦੇ ਵਿੱਚ ਹਨਾ, ਹਾਂ। ਜਾਗਰ ਸਿੰਘ ਦੇ ਮਰਬੇ ਵਿੱਚ ਬਗੀਚੀ ਹੁੰਦੀ ਸੀ ਉਦੋਂ, ਤੇ ਸ਼ੇਕ ਨਾਲਾਂ ਵਿੱਚ ਆਹੋ ਉਹਦੇ ਫਰੂਟ ਬਰਾਬਰੀ ਹੁੰਦੀ ਸੀ। ਉਹ ਹੁੰਦੇ ਸੀ ਫਾਲਸੇ ਫੂਲਸੇ ਹੈਗੇ ਸੀਗੇ। ਉਹ ਜਿਹਦੇ ਪਾਸੇ ਤੁਸੀਂ ਲੈਂਦੇ ਪਾਸੇ ਤੁਹਾਡਾ ਘਰ ਹੈ ਨਾ ਪਿੰਡ ਦੇ, ਆਹੋ ਸਕੂਲ ਆਪਣਾ ਚੜ੍ਹਦੇ ਪਾਸੇ ਸੀਗਾ। ਆਪਣਾ ਚੜ੍ਹਦੇ ਪਾਸੇ ਸੀਗਾ ਸਕੂਲ। ਪਹਿਲੇ ਪਰੇ ਜਿੱਥੇ ਅੱਜ ਪਰੇ ਸੀ ਸਕੂਲ, ਆਪਾਂ ਢਾਇਆ ਨਹੀਂ, ਢਾਹ ਕੇ ਤੇ ਪਿੰਡ 'ਚ ਲਿਆਂਦਾ। ਉਹ ਗੁਰਦੁਆਰੇ ਦੇ ਵਿੱਚ ਛੱਪੜਾਂ ਤੋਂ ਪਹਿਲੇ 2 ਛੱਪੜ ਤਾਂ ਨਾ ਵਿੱਚੋਂ ਪਹਿਲਾਂ ਆ ਗਿਆ। ਆਹੋ ਆਹੋ ਗੁਰਦੁਆਰੇ ਦੇ ਨਾਲ ਹੁਣ ਛੱਪੜ ਦੇ 4 ਚੁਫੇਰੇ ਆਪਾਂ ਦੌੜਦੇ ਸੀਗੇ। ਆਪਾਂ ਤਾਂ ਦੌੜਦੇ ਸੀ ਛੱਪੜ ਦੇ 4 ਚੁਫੇਰੇ। ਅੱਛਾ ਉਹ ਵੀਰ ਸਿੰਘ ਦਾ ਇੱਕ ਮਹਿੰਦਰ ਹੁੰਦਾ ਸੀ। ਮਹਿੰਦਰ ਸੀਗਾ, ਇੱਕ ਦਿਆਲ ਸੀਗਾ। ਆਹੋ ਦਿਆਲ ਆਪਣੇ ਨਾਲ ਪੜਦਾ ਸੀ ਆਪਣਾ ਨਾ। ਅੱਛਾ ਉਹ ਹਰੀ ਸਿੰਘ ਕੇ ਦੂਸਰਾ ਸੀਗਾ ਦੌਲਤ ਬਲਦੇਵ। ਜਿਹੜਾ ਮਹਿੰਦਰ ਸੀ ਨਾ, ਮਹਿੰਦਰ ਦਾ ਪੀ ਸੀ ਸਵਾਲ ਤੋਂ ਮਾਸਟਰ ਸੀਗਾ। ਅੱਛਾ ਅੱਛਾ ਮਾਸਟਰ ਸੀਗਾ, ਇੱਕ ਹਰਬੰਸ ਮਾਸਟਰ ਹੁੰਦਾ ਸੀ। ਹਰਬੰਸ ਨਾਲੇ ਉਹਦੇ ਘਰ ਦੇ ਜਿਹਨੂੰ ਕਹਿੰਦੇ ਲੁੱਲੂ ਕੱਲੇ ਕਹਿੰਦੇ ਹੁੰਦੇ ਸੀ ਨਾ। ਆਹੋ ਲੁੱਲੂ ਕੰਨੇ। ਆਹੋ ਉਹਦਾ ਜਗਤਾਰ ਦੇ ਅਵਤਾਰ ਦੋ ਮੁੰਡੇ ਸੀਗੇ। ਹੁਣ ਉਹ ਬੁਲਾ ਰਹਿੰਦੇ ਆ। ਅੱਛਾ ਪਤਾ ਕਿਤੇ ਸਾਡਾ ਪਿੰਡ ਜੰਡਿਆਲਾ ਸੀ ਪਿੱਛੇ ਹੈ। ਆਹੋ ਹੁਣ ਅਸੀਂ ਤਾਂ ਨਾਨਕੇ ਆਏ ਆ। ਮੈਨੂੰ ਪਤਾ ਸ੍ਰੀ ਦੇ ਆ। ਸ੍ਰੀ ਦੇ। ਮੇਰਾ ਜਿਹੜਾ ਚਾਚਾ ਗੁਰਪਾਲ ਉਹ ਸ੍ਰੀ ਵਿਆਹਿਆ ਸੀਗਾ। ਸ੍ਰੀ ਵਿਆਹ ਸੀ ਨਵੇਂ ਸ੍ਰੀ। ਉਹ ਨਵੇਂ ਸ੍ਰੀ ਤੁਸੀਂ ਨਵੇਂ ਸ੍ਰੀ ਦੇ ਆ? ਨਹੀਂ ਅਸੀਂ ਪੁਰਾਣੇ ਦੇ ਆ। ਤੁਸੀਂ ਪੁਰਾਣੇ ਦੇ ਆ? ਅਸੀਂ ਪੁਰਾਣੇ ਦੇ ਆ। ਨਵੇਂ ਸ੍ਰੀ ਸੀ ਸਾਡਾ ਦੂਸਰਾ ਬਾਬੇ ਦਾ ਭਰਾ। ਉੱਤੇ ਦੇ ਉੱਤੇ ਇੱਕ ਮੰਦ ਮਰਾਸੀ ਹੁੰਦਾ, ਜਾਣਦਾ ਉਹਨੂੰ? ਮੰਦ ਜੜਿਆਲੇ ਦਾ ਸੀ ਮੰਦ। ਮਰ ਗਿਆ ਸੀ ਉਹ
ਸ਼ਰਾਬ ਬਹੁਤ ਪੀ ਲੈਂਦਾ ਹੁੰਦਾ ਸੀ ਸ਼ਰਾਬ ਲੜਦਾ ਹੁੰਦਾ ਸੀ ਬਾਜ਼ਾਰਾਂ 'ਚ ਆ ਡਿੱਗਾ ਪਿਆ ਹੁੰਦਾ ਸੀ ਪਾਣੀ ਚ ਅੱਛਾ ਔਰ ਦੂਸਰਾ ਹੁੰਦਾ ਸੀਗਾ ਚਮਨ ਉਹਦਾ ਮੁੰਡਾ ਚਮਨ ਮੰਗਤੇ ਦਾ ਚਮਨ ਤੇ ਇੱਕ ਹੁੰਦਾ ਸੀਗਾ ਦੋਏ ਮੁੰਡੇ ਸੀ ਉਹਦੇ ਇੱਕ ਕੁੜੀ ਸੀ ਉਹਦੀ ਅੱਛਾ ਹਾਂ ਬਹੁਤ ਹੋ ਗਏ ਸਾਰੇ ਹਾਂ ਜੀ ਉਹ ਤੂੰ ਪੜਿਆ ਕਿੰਨਾ ਮੈਂ ਉਹੋ ਹੀ ਪਾਕਿਸਤਾਨ 'ਚ ਹੀ। ਜਦ ਇੰਡੀਆ 'ਚ ਹੀ ਪੜ੍ਹਿਆ ਫਿਰ ਹੀ ਮੈਂ ਪੜ੍ਹਿਆ ਚੌਥੀ 'ਚੋਂ ਹਟ ਗਿਆ ਸੀਗੇ ਉਹਦੇ ਹਟ ਗਿਆ ਉਦੋਂ ਹੀ ਹਟ ਗਿਆ ਸੀ ਉਹ ਤੇਰਾ ਭਰਾ ਜਿਹੜਾ ਕੋ ਗਾਉਂਦਾ ਸੀ ਉਹ ਗਾ ਲੈਂਦਾ ਹੁੰਦਾ ਸੀ ਸੋਹਣਾ ਗਾਉਂਦਾ ਹੁੰਦਾ ਸੀ ਕੌਣ ਉਹ ਆਹੋ ਉਹਨੂੰ ਕੀ ਗਾਣੇ ਗਾਉਣੇ ਸੀਗੇ ਸਭ ਤੋਂ ਸ਼ੋ ਬਸ਼ੀਰ ਸੀਗਾ ਬਸ਼ੀਰ ਸੀ ਉਹ ਤਾਂ ਛੋਟਾ ਘੁੱਗ ਤੋਂ ਛੋਟਾ ਬਸ਼ੀਰ ਸੀ ਉਹ ਛੋੜੇ ਦਾ ਨਹੀਂ ਮੈਨੂੰ ਪਤਾ ਮੈਂ ਤੁਹਾਨੂੰ ਚਾਹੁੰਦਾ ਪਤਾ ਅੱਛਾ ਔਰ ਕਿੱਕਰ ਥੱਲੇ ਡਰਦੇ ਸੀਗੇ ਉਹ ਸ਼ੇਰਾ ਮੋਜ ਉਹ ਅੰਨੀ ਨਾ ਉਹ ਟਾਲੀ ਥੱਲੇ ਚਲੇ ਜਾਂਦੇ ਸੀ ਕਿ ਨਹੀਂ ਆਪਾਂ ਛੱਪੜ ਦੇ ਕੋਲ ਉਹ ਫੁਲਵਾਰੀ ਜਿਹਨਾਂ ਨੂੰ ਸੀ ਦੋਏ ਅੰਨਾ ਨਹੀਂ ਦੋਏ ਤੀਵੀਂ ਆਦਮੀ ਦੋਏ ਸੀਗੇ ਫਲਵੈਰੀ ਵਾਲੇ ਸੀਗੇ ਮੇਰੇ ਪਤਾ ਫਲਵੈਰੀ ਵਾਲੇ ਸੀਗੇ ਚਮਿਆਰ ਹੁੰਦੇ ਸੀ ਆਹ ਤੁਹਾਡੇ ਘਰਾਂ ਦੇ ਨਾਲ ਵੀ ਚਮਿਆਰ ਹੁੰਦੇ ਸੀਗੇ ਚਮਿਆਰ ਹੁੰਦੇ ਸੀ ਨਿਹਾਲ ਉੱਥੇ ਇੱਕ ਗੱਲ ਸੁਣ ਹਾਂ ਇੱਕ ਉੱਥੇ ਜਿਹੜਾ ਰਹਿ ਗਿਆ ਸੀਗਾ ਉਹਦਾ ਨਾਂ ਸੀ ਚੂੜਾ ਰਹਿ ਗਿਆ ਸੀ ਉਹਦਾ ਨਾਂ ਸੀਗਾ ਮੈਂ ਤੁਹਾਡਾ ਸੁਲਤਾਨੀ ਆਹੋ ਉਹ ਸੁਲਤਾਨੀ ਉਹ ਇੱਥੇ ਰਹਿ ਗਏ ਸੀਗੇ ਤੇ ਉਹ ਸਾਧੂ ਵੀ ਰਹਿ ਗਿਆ ਸੀਗਾ ਸਾਧੂ ਦਾ ਪੇ ਬਾਬੂ ਰਹਿ ਗਿਆ ਬਾਬੂ ਵੀ ਆਹੋ ਉਹਦਾ ਮੁੰਡਾ ਸੀਗਾ ਸਾਧੂ ਬਾਲੀ ਦਾਰਾ ਫੇਰੀ ਦਾਰਾ ਹੁਣ ਮਰਿਆ ਉਹਨਾਂ ਦੀ ਮਾਂ ਸੀ ਅੱਕੀ ਸੀਗੀ ਮਦਰੀ ਜਾਈ ਚਲੇ ਗਿਆ ਸੀ ਕਹਿੰਦੇ ਹਾਂ ਰਾਜੇ ਵਾਲੇ ਚਲੇ ਗਿਆ ਸੀ ਰਾਜੇ ਵਾਲੇ ਚਲੇ ਗਿਆ ਸੀ ਚਲੇ ਗਏ ਸੀਗੇ ਕੋਈ ਗੱਬੀਆਂ ਵਾਲੇ ਚਲੇ ਗਏ ਸੀਗੇ ਕੋਈ ਬਾਹਰ 'ਚ ਚਲੇ ਗਿਆ ਸੀ ਉਹ ਤੇਲੀ ਖਲੀਫਾ ਤੇਲੀ ਉਹ ਸੀਗਾ ਉਹ ਖਲੀਫਾ ਤੇਲੀ ਜਿਹਦਾ ਜਲਾਲ ਅਸਮੈਲ ਜੀਜ ਨੂੰ ਤਾਂ ਜੀਜ ਖੁਸ਼ੀਆ ਬੱਤਾ ਉਹ 5-6 ਭਰਾ ਸੀਗੇ ਉਹ ਆਹ ਸੀਗਾ ਮੈਨੂੰ ਪਤਾ ਅੱਛਾ ਮੋਟਾ ਕਰਦਾ ਮੈਂ ਉਹ ਸਾਰਾ ਮੈਂ ਸਬਕ 9 ਸਾਲਾਂ ਦਾ ਸੀ ਜਦੋਂ ਪਾਕਿਸਤਾਨ ਬਣਿਆ ਆਹੋ ਅਸੀਂ 14 ਸਾਲਾਂ ਦੇ ਸੀ ਅਸੀਂ ਵੀ 14-15 ਸਾਲਾਂ ਦੇ 14 ਸਾਲਾਂ ਦਾ ਨਹੀਂ ਸੀ ਤੂੰ ਵੀ 11 ਸਾਲਾਂ ਦਾ ਸੀਗਾ ਐਵੇਂ ਝੂਠ ਬੋਲਦਾ 34 ਤੇ 47 13 ਸਾਲਾਂ ਦਾ ਸੀ ਮੈਂ 11 ਸਾਲਾਂ ਦਾ ਸੀ ਤੂੰ 11 ਸਾਲਾਂ ਦਾ ਮੈਂ ਤਾਂ ਥੋੜਾ ਨਾਲ ਮੈਨੂੰ ਪਤਾ ਚਾਹ ਛੋਟਾ ਹੁੰਦਾ ਸੀ ਤੋਂ ਉਹ ਛੋਟਾ ਹੁੰਦਾ ਸੀ ਸਾਰ ਕੇ ਜੀਰੂ ਵੱਡਾ ਸੀ ਹਾਂ ਜੀਰੂ ਵੱਡਾ ਸੀ ਹਾਂ ਤੋਦੀ ਉਹ ਦੂਏ ਦਾ ਪਤਾ ਰਤੂ ਦਾ ਸ਼ਾਦੀ ਦਾ ਦੇਖਿਆ ਸ਼ਾਦੀ ਨੂੰ ਜਾਂਦਾ ਰਤੂ ਸ਼ਾਦੀ ਸ਼ੌਂਕੀ ਸਾਡਾ ਆਪਣਾ ਹਾਣੀ ਸੀ ਮੋਢੇ ਪੱਟਦਾ ਹੁੰਦਾ 2 ਸਾਲ ਆਹਾ ਰਤੂ ਸ਼ੌਂਕੀ ਸਭ ਮਰ ਗਏ ਮਰ ਗਏ ਸਾਰੇ ਮਰ ਗਏ ਉਹਦੇ ਗਾਂਵ ਲਾਦਾ ਆ ਉੱਥੇ ਜਿਹੜਾ ਤੁਹਾਨੂੰ ਪਤਾ ਕਰਿਆ ਤੇ ਸਰਦਾਰਾਂ ਤੋਂ ਜੋਲ ਆਇਆ ਸੀ ਕਿ ਪਿੰਡ 'ਚ ਸਰਦਾਰਾਂ ਸਿੰਘ ਜੋਲ ਪਾਕਿਸਤਾਨ ਬਣੇ ਤੋਂ ਬਾਅਦ ਵਿੱਚ ਇਰਾਨ ਦੇ ਵਿੱਚ ਸੀ ਯੂਐਨਓ 'ਚ ਬਹੁਤ ਵੱਡਾ ਆਫੀਸਰ ਸੀਗਾ ਅੱਛਾ ਤੇ ਪੰਜਾਬ ਦੇ ਵਿੱਚ ਉਹ ਆਪਣੇ ਪਿੰਡ ਹੁੰਦੇ ਸੀ ਬੂਟਾ ਸਿੰਘ ਦਾ ਮੁੰਡਾ ਸੀ ਸਰਦਾਰਾਂ ਤੋਂ ਅੱਛਾ ਬੂਟਾ ਸਿੰਘ ਉਹ ਉਹਨਾਂ ਦੇ ਵੇਲੇ 'ਚ ਨਿੱਕਾ ਸਿੰਘ ਬੂਟਾ ਸਿੰਘ ਮੱਛਰ ਸਿੰਘ ਕੇ ਹੱਥ ਨੂੰ ਸਾਹਮਣਾ ਸੀ ਨਿੱਕਾ ਸਿੰਘ ਦਾ ਬਾਤਾ ਸਿੰਘ ਆਹੋ ਉਹਨਾਂ ਦਾ ਜਿਹੜਾ ਮੁੰਡਾ ਸੀ ਨਾ ਸਰਦਾਰਾਂ ਤੋਂ ਹਾਂ ਅੱਛਾ 92 ਸਾਲ ਦੀ ਉਮਰ ਆ ਉਹਦੀ 92 ਦੋ ਚੁਣੀਆਂ ਬਾਦਸ਼ਾਹ ਦਾ ਵਾਈਸ ਚਾਂਸਲਰ ਵੀ ਰਿਹਾ ਤੇ ਬਹੁਤ ਸਾਡੇ ਪ੍ਰਾਈਮ ਮਿਨਿਸਟਰ ਦਾ ਐਡਵਾਈਜ਼ਰ ਰਿਹਾ ਉਹ ਅੱਛਾ ਇਕਨੋਮਿਸਟ ਬਹੁਤ ਤਕੜਾ ਇਕਨੋਮਿਸਟ ਆ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਉਹ ਪੂਰੇ ਪੰਜਾਬ ਦੇ ਵਿੱਚ ਬਹੁਤ ਪੜ੍ਹਿਆ ਲਿਖਿਆ ਵਿੱਚ ਆਉਂਦਾ ਅੱਛਾ ਉਹ ਆਪਣੇ ਪਿੰਡ ਦਾ ਸੀ ਸਮਰਾਜ ਵਾਲੇ ਦਾ ਅੱਛਾ ਸੌਂ ਕੇ ਘਰ ਦੇ ਸਾਹਮਣੇ ਘਰ ਸੀ ਉਹਨਾਂ ਦਾ ਕਿਹਨਾਂ ਦੇ ਸਾਹਮਣੇ ਨਰਿੰਜਨ ਸਿੰਘ
ਅੱਛਾ ਉਹਨਾਂ ਦੇ ਪਿਛਲੇ ਮੋਰੇ ਉਹਨਾਂ ਦੇ ਮੋਰੇ ਹੁੰਦਾ ਘਰ ਉਹਦਾ। ਹੂੰ ਉਹ ਇੱਥੇ ਇੱਥੇ ਆਇਆ ਸੀ ਮੁੜ ਕੇ ਪਿੰਡ ਵਿੱਚ ਅੱਛਾ ਇੱਥੇ ਆਇਆ ਸੀ ਮਰਾਂ ਜਿਹੜੇ ਵਾਲੇ ਵਿੱਚ ਰਾਤ ਤੋਂ ਆਇਆ ਸੀ ਉੱਥੇ ਰਾਤ ਚ ਗਿਆ ਰਾਤ ਦੁਬੇਦਾਰ ਆਇਆ ਸੀਗਾ ਉਹਨੂੰ ਲੈ ਕੇ ਆਇਆ ਇਹਦੇ ਆਫੀਸਰ ਆਇਆ ਸੀ ਅੱਛਾ ਤੇ ਉਹ ਪਾਵਾ ਲੈਣੀ ਬੰਗਲੇ ਪੜਿਆ ਸੀ ਉਹ ਉੱਥੇ ਜਿਹੜਾ ਮਾਸਟਰ ਸੀ ਨਾ ਉਹਨੂੰ ਉਹਨਾਂ ਟਰਸਟ ਖੁਲਾ ਕੇ ਗਿਆ ਉਹਨੂੰ ਪੈਸੇ ਉਹਦੇ ਸਾਰੀ ਉਮਰ ਵਾਸਤੇ ਪੈਸੇ ਲਾ ਕੇ ਗਿਆ ਸੀ ਉੱਥੇ। ਅੱਛਾ ਉਹ ਦੂਸਰਾ ਸੀਗਾ ਮੌਜਦੀਨ ਮੌਜ ਉੱਥੇ ਮੌਲਵੀ ਸੀ ਉੱਥੇ ਪੜਾਉਂਦਾ ਹੁੰਦਾ ਹਾਂ ਮੌਜਦੀਨ ਗੱਬੀਆਂ ਵਾਲੇ ਦਾ ਸੀ ਫਾਰਸੀ ਹਾਂ ਫਾਰਸੀ ਪੜਾਉਂਦਾ ਹੁੰਦਾ ਸੀ ਉਹਨੂੰ ਹਾਂ ਫਾਰਸੀ ਹਾਂ ਉਹ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਵਾਈਸ ਚਾਂਸਲਰ ਰਿਹਾ ਲੁਧਿਆਣਾ ਜਿਹੜੀ ਅੱਗੇ ਲੈਲਪੁਰ ਹੁੰਦੀ ਉਹਦਾ ਵਾਈਸ ਚਾਂਸਲਰ ਰਿਹਾ ਬਹੁਤ ਵੱਡੀ ਪੋਸਟ ਤੇ ਆਉਂਦਾ ਬੰਦਾ। ਅੱਛਾ ਪਟਿਆਲਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰਿਹਾ ਉਹ। ਚਲੋ ਅੱਲਾ ਦਾ ਦੇਣ ਆ ਉਹ ਗਿਆ ਜੀ ਤਾਰਾਂ ਦੇ ਵਿੱਚ। ਅੱਛਾ ਹੁਣ ਮਿਹਨਤ ਕੀਤੀ ਤੇ ਅਫਸਰ ਹੋ ਗਿਆ ਮਿਹਨਤ ਦਾ ਜ਼ਿਲ੍ਹਾ ਮਿਲ ਗਿਆ ਉਹਨੂੰ। ਅੱਛਾ ਹਾਂ ਪੜ੍ਹਨ ਭਾਸ਼ਾ ਵੀ ਉਹ ਹੁਣ ਵੀ ਜਿਸ ਪਾਕਿਸਤਾਨ ਚ ਉੱਜੜ ਕੇ ਜਦੋਂ ਇੱਕ ਪਿੰਡ ਚ ਰਹਿੰਦੇ ਤੇ ਸਾਡਾ ਪਿੰਡ ਹੈਗਾ ਜੜਿਆਲੇ ਦੇ ਕੋਲ ਤਾਂ ਨੂਰ ਮਹਿਲ ਸੁਣਿਆ ਹੋਣਾ ਕਿਤੇ ਤੂੰ ਨਾ। ਨੂਰ ਮਹਿਲ ਸੁਣਿਆ ਨੂਰ ਮਹਿਲ ਦੇ ਨਾਲ ਮੇਰਾ ਬਾਪ ਇੱਥੇ ਆਣ ਕੇ ਵੀ ਹੈ ਨਾ ਜਦੋਂ ਆਇਆ ਪਾਕਿਸਤਾਨ ਤੋਂ ਉੱਜੜ ਕੇ ਆਏ ਆ ਪਹਿਲੇ 30 ਸਾਲ ਲਗਾਤਾਰ ਪਿੰਡ ਦਾ ਸਰਪੰਚ ਰਿਹਾ ਦਾ ਲੰਬੜਦਾਰ ਰਿਹਾ। ਇੱਕ ਗੰਨਾ ਮਿਲ ਦਾ ਵੀ ਡਾਇਰੈਕਟਰ ਹੈ ਕਦੀ ਬੜੇ ਚੰਗਾ ਗੰਨਾ ਮਿਲ ਹੈ ਬਹੁਤ ਇੱਕ ਗੰਨਾ ਮਿਲ ਵੱਡੀ ਉਹਦਾ ਡਾਇਰੈਕਟਰ ਵੀ ਰਿਹਾ ਜਲੰਧਰ ਕੋਆਪਰੇਟਿਵ ਬੈਂਕ ਦੇ ਵੀ ਡਾਇਰੈਕਟਰ ਰਿਹਾ ਬਹੁਤ ਚੰਗੀ ਪੋਸਟ ਤੇ ਰਿਹਾ ਮੇਰਾ ਬਾਪ ਲੰਬੜਦਾਰ ਸੀਗਾ ਤੋਂ ਪਿੰਡ ਵਿੱਚ ਹੁਣ ਸਰਪੰਚ ਵੀ ਹੋਈ ਸੀ ਪਿੰਡ ਦਾ ਲੰਬੜਦਾਰ ਵੀ ਇੱਥੇ ਆਣ ਕੇ ਵੀ ਉਹੀ ਪਿਆ ਦਾਵਤ ਵੀ ਦੋਨੋਂ ਆ ਜਾਓ ਫਿਰ ਦੋਨੋਂ ਆ ਜਾਓ। ਅੱਛਾ ਉਹ ਕਦੀ ਬੜੇ ਪਿੰਡ ਵੀ ਗਏ ਉਹਨਾਂ ਦੀ ਮੌਤ ਹੋ ਗਈ ਕਦੀ ਬੜੇ ਪਿੰਡ ਵੀ ਗਏ ਹੋ ਕਦੀ ਬੜੇ ਪਿੰਡ ਵੀ ਗਏ ਹੋ ਘੜਾ ਪਿੰਡ ਕਿਹੜਾ ਕੀ ਬੜਾ ਪਿੰਡ ਹੋਏ ਇੱਥੇ ਤੁਹਾਡੇ ਕੋ ਫਗਵਾੜੇ ਕੋ ਬੜੇ ਪਿੰਡ ਆਪ ਗਏ ਆ ਇੱਕ ਵਾਰੀ ਨਾਕੇ ਕੋਲ ਦੀ ਗਏ ਪਿੰਡ ਦੇ ਵਿੱਚ ਨਹੀਂ ਬੜਿਆ ਗਰਾਂ ਦੀ ਸੜਕ ਦੇ ਕੋਲ ਗਰਾਂ ਦੇ ਕੋਲ ਆ ਅੱਛਾ ਉੱਥੇ ਮੇਰੇ ਨਾਨੇ ਦੇ ਸਾਲੇ ਦੇ ਮੁੰਡੇ ਆ ਸਾਲੇ ਦਾ ਮੁੰਡਾ ਸੀ ਇੱਕ ਅਜੀਜ਼ ਟੇਲਰ ਮਾਸਟਰ ਸੀ ਉਹ ਤਾਂ ਫੌਜ ਹੋ ਗਿਆ ਬਾਕੀ ਉਹਦੇ ਬੱਚੇ ਆ ਉੱਥੇ ਕਦੀ ਰਾਬਤਾ ਨਹੀਂ ਹੋਇਆ ਸ਼ਾਇਦ ਜੇ ਪਤਾ ਲੱਗੇ ਤੇ ਰਾਬਤਾ ਕਰੇ। ਹੁਣ ਮੈਂ ਉੱਥੇ ਹੁਣ ਹਜੇ ਤੱਕ ਕੈਨੇਡਾ ਨਹੀਂ ਮੈਂ ਪਤਾ ਕਿੰਨੇ ਚਿਰ ਹੋ ਗਿਆ ਕੈਨੇਡਾ 52 ਸਾਲ ਹੋ ਗਿਆ ਮੈਨੂੰ ਕੈਨੇਡਾ ਆਏ ਨੂੰ। ਅੱਛਾ 52 ਸਾਲ ਹੋ ਗਏ। ਮੈਂ ਸੱਦੋ ਵੀ ਇਹਨੂੰ ਪਾਕਿਸਤਾਨ ਨੂੰ ਆਓ। ਹੁਣ ਮੈਂ ਆਉਂਗਾ ਕੈਨੇਡਾ ਲੈ ਜਾਏਗਾ ਕਿ ਨਹੀਂ ਸਿੱਧਾ ਹੀ ਉਹਨਾਂ ਨੂੰ ਤੇ ਸੱਦੋ ਨਾ। ਨਜ਼ੀਰ ਸਾਹਿਬ ਹਾਂਜੀ ਸਾਡਾ ਸਾਰਾ ਜੋ ਖਾਨਦਾਨ ਹੈ ਚਾਰ ਬਾਬੇ ਸੀ ਮੇਰੇ ਜੀ ਸਾਰੇ ਦੇ ਸਾਰੇ ਬਾਹਰ ਕੈਨੇਡਾ ਚ ਜਾਂ ਇੰਗਲੈਂਡ ਵਿੱਚ ਆ ਸਾਰੇ। ਅੱਛਾ ਕੋਈ ਵੀ ਨਹੀਂ ਉੱਥੇ ਰਿਹਾ ਬਾਪ ਹਿੰਦੁਸਤਾਨ ਚ ਕੋਈ ਪੰਜਾਬ ਵਿੱਚ ਕੋਈ ਘਰ ਨਹੀਂ ਸਾਡਾ ਇੱਕ ਜੀ ਵੀ ਨਹੀਂ। ਅੱਛਾ ਹੁਣ ਤੁਸੀਂ ਨਹੀਂ ਜੌਲ ਸਾਹਿਬ ਤੁਸੀਂ ਨਹੀਂ ਆਉਣਾ ਪਾਕਿਸਤਾਨ ਤੁਸੀਂ ਵੀ ਆ ਜਾਓ ਪਿੰਡ ਵੇਖ ਜਾਓ ਫਿਰ ਪਿੰਡ ਵੇਖ ਜਾਓ ਤੁਸੀਂ ਵੀ ਆ ਜਾਓ। ਪਿੰਡ ਆਵਾਂਗੇ ਮੈਂ ਆਉਣਾ ਸੀ ਹੁਣ ਥੋੜੇ ਜਿਹਾ ਪਤਾ ਨਹੀਂ ਹਾਲਤ ਜਿੱਦਾਂ ਦੇ ਹੋ ਗਏ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਇੱਥੇ ਕੰਮ ਕਰੀ ਗਏ ਵਿਹਲੇ ਹੋ ਕੇ ਜਾਵਾਂਗੇ ਹੁਣ ਥੋੜੇ ਜਿਹਾ ਇਦਾਂ ਪਤਾ ਦੇਖਦੇ ਹੁਣ ਜਦੋਂ ਠੀਕ ਠਾਕ ਹੋਏ ਫਿਰ ਆਵਾਂਗੇ ਜ਼ਰੂਰ। ਅੱਛਾ ਕੰਮ ਕੀ ਕਰ ਰਿਹਾ ਇਸ ਵੇਲੇ ਕੰਮ ਕੀ ਚੱਲ ਰਿਹਾ? ਕੰਮ ਤਾਂ ਮੈਂ ਤਾਂ ਵਿਹਲਾ ਰਿਟਾਇਰਮੈਂਟ ਹੋਈ 83 ਸਾਲ ਉਮਰ ਆ ਮੇਰੀ। ਅੱਛਾ 83 ਸਾਲਾਂ ਦਾ ਮੈਂ। ਅੱਛਾ ਨਿਆਣੇ ਕਿੰਨੇ ਰਿਟਾਇਰ ਆ। ਅੱਛਾ ਹੋਰ ਬੱਚੇ ਇੱਥੇ ਆੜ ਕੇ ਮੈਂ ਕੈਨੇਡਾ ਵਿੱਚ ਆਇਆ ਸੀ ਜਦੋਂ ਇੱਥੇ ਲੇਬਰ ਹੀ ਕਰਨੀ ਪਈ ਪਹਿਲਾਂ ਮੈਂ ਬੀਏ ਤਾਂ ਹੀ ਪੜ੍ਹਾਈ ਕੀਤੀ ਹੈ ਮੈਂ ਲੈਲਪੁਰ ਖਾਲਸਾ ਕਾਲਜ ਜਲੰਧਰ ਤੇ ਜਿਹੜਾ ਖਾਲਸਾ ਕਾਲਜ ਨਾ ਲੈਲਪੁਰ ਵਾਲਾ ਜਲੰਧਰ ਸ਼ਿਫਟ ਹੋ ਗਿਆ ਸੀ ਉੱਥੇ ਮੈਂ ਪੜ੍ਹਿਆ ਬੀਏ ਤਾਂ ਹੀ। ਅੱਛਾ ਖਾਲਸਾ ਕਾਲਜ ਹੈ ਬੀਏ ਜਲੰਧਰ। ਅੱਛਾ ਜਲੰਧਰ ਸਭ ਤੋਂ 15 ਮੀਲ ਆ। ਅੱਛਾ ਸਾਡਾ ਪਿੰਡ ਸਾਡਾ ਨਾਲ ਜਿਹੜਾ ਪਿਛਲਾ ਪਿੰਡ ਜੰਡਿਆਲਾ ਨਾ ਉਹ ਸਭ ਤੋਂ 3 ਮੀਲ ਤੇ ਆ ਉਰੇ ਜਿੱਥੇ ਅਸੀਂ ਉਹ ਪਿੰਡ ਦਾ ਨਾਂ ਚੂਹੇ ਕੀ ਆ ਇਹ ਸਾਰਾ ਆਰਾਈਆਂ ਦਾ ਪਿੰਡ ਸੀ ਟੋਟਲੀ ਉੱਥੇ ਮੁਸਲਮਾਨ ਹੀ ਰਹਿੰਦੇ ਸੀ ਕੋਈ ਨਹੀਂ ਸੀ। ਅੱਛਾ ਸੰਘਣੀ ਆਬਾਦੀ ਸੀ ਬੜਾ ਤੇ ਹੁਣ ਫੇਰ ਉੱਜੜ ਗਿਆ ਪਿੰਡ ਸਾਡਾ ਮੁੜ ਕੇ ਸਾਰਾ ਬਾਹਰ ਫੇਰ ਨਿਕਲ ਗਿਆ। ਅੱਛਾ ਥੋੜੇ ਜਿਹੇ ਘਰ 8-10 ਕੇ ਘਰ ਹੀ ਰਹਿ ਗਏ ਬਾਕੀ ਸਾਰੇ ਬਾਹਰ ਆ ਗਏ। ਅੱਛਾ ਉਹ ਜਲੰਧਰ ਦੇ ਲਾਗੇ ਛਾਉਣੀ ਪਾਕਿਸਤਾਨ ਚ ਉੱਜੜੇ ਫੇਰ ਉਹ ਪਿੰਡ ਚੋਂ ਵੀ ਜਾੜਾ ਹੋ ਗਿਆ ਕੁਦਰਤੀ ਐਸੀ ਗੱਲ ਹੋਈ। ਬੱਚੇ ਕਿੰਨੇ ਇਸ ਵੇਲੇ? ਮੇਰੇ 2 ਬੱਚੇ 2 ਲੜਕੇ ਆ। ਅੱਛਾ ਅੱਲਾ ਖੈਰ ਦੋ ਲੜਕੇ ਤੇ ਆ
ਅੱਛਾ ਹਾਂਜੀ ਕੀ ਕੰਮ ਕਰ ਰਿਹਾ ਇਸ ਵੇਲੇ ਦੋਵੇਂ ਲੜਕੇ ਪੜ੍ਹੇ ਆ ਯੂਨੀਵਰਸਿਟੀ ਦੀ ਗ੍ਰੈਜੂਏਸ਼ਨ ਕੀਤੀ ਆ ਚਲੋ ਤੇ ਉਹ ਵਿਆਹ ਆ ਕਦੀ ਵਾਈਫਾਈ ਕੇ ਟੀਚਰ ਲੱਗੀ ਇੱਕ ਦੀ ਜਿਹਨੂੰ ਸੀਏ ਕਹਿੰਦੇ ਆ ਅਕਾਊਂਟੈਂਟ ਆ ਵੱਡੀ ਉਹ ਚੰਗੀ ਤਨਖਾਹ ਲੈਂਦੇ ਸਾਰੇ ਪੀਏ ਪਾਸ ਡਿਗਰੀਆਂ ਲਈਆਂ ਸਾਰਿਆਂ ਨੇ ਚਲੋ ਜੀ ਹਾਂਜੀ ਪੜ੍ਹੇ ਲਿਖੇ ਸਾਰੇ ਚਲੋ ਜੀ ਨੌਕਰੀਆਂ ਜਾਂ ਜ਼ਮੀਨ ਜਿਹੜਾ ਆਪਣਾ ਰਕਬਾ ਜਿਹੜਾ ਸੀਗਾ ਜਿਹੜਾ ਰਕਬਾ ਸੀ ਇੱਥੇ ਹੈਗਾ ਉੱਥੋਂ ਹੈਂ ਰਕਬਾ ਜੇ ਹੈਗਾ ਹੈਗਾ ਅੱਛਾ ਅੱਛਾ ਚਲੋ ਰਕਬਾ ਹੈਗਾ ਸਾਡੇ ਨੇੜੇ ਇੱਕ ਕਸਬਾ ਨੂਰ ਮਹਿਲ ਦੇ ਨਾਲ ਹੈ ਅੱਛਾ ਨੂਰ ਮਹਿਲ ਦੀ ਸਾਰੀ ਜ਼ਮੀਨ ਸਾਰੀ ਸ਼ਹਿਰ ਦੇ ਨਾਲ ਪੈ ਗਈ ਛੋਟਾ ਕਸਬਾ ਉੱਥੇ ਥਾਣਾ ਵੀ ਹੈ ਛੋਟੀ ਤਹਿਸੀਲ ਆ ਉੱਥੇ ਨਾਲ ਜ਼ਮੀਨ ਹੈ ਨਾਲ ਮੋਢੇ ਪਈ ਆ ਨੂਰ ਮਹਿਲ ਦੀ ਕੰਧਾਂ ਨਾਲ ਖੈਂਦੀ ਸਾਡੀ ਜ਼ਮੀਨ ਸਾਡੇ ਖਾਨਦਾਨ ਦੀ ਉਹ ਜਿਹੜੇ ਕਿੱਲੇ ਉਹ ਜਿਹੜਾ ਆਪਣਾ ਸੀ ਨਾ ਮੁਰੱਬਾ 65 ਉਹਦੇ ਚੁੱਪਸ਼ਾ ਸੀ 63 ਨਹੀਂ ਸੀਗਾ 63 ਚੱਕ ਸੀ 63 ਚੱਕ ਸੀਗੇ 63 ਚੱਕ ਨੇ ਮੋਤੀ ਸਿੰਘ ਵਾਲਾ ਹਾਂ ਮੋਤੀ ਸਿੰਘ ਵਾਲੇ ਨਹੀਂ ਜਿੱਥੇ ਰਕਬਾ ਤੁਹਾਡਾ ਸੀਗਾ ਪਿੰਡ ਵਾਲਾ ਪਿੰਡ ਦਾ ਸਾਡੇ ਝੰਡੀ ਵਾਲਾ ਮੇਰਾ ਆ ਝੰਡੀ ਵਾਲਾ ਚੁੱਪਸ਼ਾ ਉਹਨੂੰ ਚੁੱਪਸ਼ਾ ਹੀ ਕਹਿੰਦੇ ਸੀਗੇ ਝੰਡੀ ਵਾਲਾ ਇਸ ਵੇਲੇ ਬੜੀ ਰੌਣਕ ਲੱਗੀ ਹੈ ਇਸ ਵੇਲੇ ਉਸ ਫਕੀਰ ਦੀ ਕਬਰ ਆ ਉੱਥੇ ਆਹੋ ਉਹਦੇ ਦਰਬਾਰ ਬਹੁਤ ਸੋਹਣਾ ਬਣਿਆ ਬੜੀ ਦੁਨੀਆ ਉੱਥੇ ਉਹ ਸਾਡਾ ਮਰੱਬਾ ਸੀ ਉਹ ਮੇਰੇ ਬਾਪ ਦਾ ਮਰੱਬਾ ਸੀ ਤੁਹਾਡੇ ਬਰਾਬਰ ਦਾ ਮਰੱਬਾ ਸੀ ਦਾਦੀ ਤੇਰੀ ਜੈ ਕੌਰ ਸੀਗੀ ਦਾਦੀ ਤੇਰੀ ਦਾ ਨਾਂ ਜੈ ਕੌਰ ਸੀ ਕਿਸ਼ਨ ਕੌਰ ਸੀਗਾ ਕਿਸ਼ਨ ਕੌਰ ਉਹ ਕੁੱਤੇ ਤੁਹਾਡੇ ਨੂੰ ਮੈਨੂੰ ਪਤਾ ਕੌਣ ਸੀ ਹਾਂ ਜੈ ਕੌਰ ਪਤਾ ਕੌਣ ਸੀ ਅੱਛਾ ਉਹ ਸੀਗੀ ਉਹ ਗੁਰਬਖਸ਼ ਨੂੰ ਜਾਣਦਾ ਜਗੀਰ ਸਿੰਘ ਜੀਤੂ ਮਾਂ ਸੀ ਹਾਂ ਜੀਤੂ ਦਾ ਜਗੀਰ ਸਿੰਘ ਤੇ ਦਰਬਾਕਸ਼ ਸਿੰਘ ਫੌਜ ਦੇ ਵਿੱਚ ਹੈਡ ਕਲਰਕ ਸੀਗਾ ਉਹਨੂੰ ਜਮਾਦਾਰ ਕਹਿੰਦੇ ਸੀ ਇੱਥੇ ਚੰਗਾ ਪੜ੍ਹਿਆ ਲਿਖਿਆ ਸੀ ਉਹ ਜਮਾਦਾਰ ਉਹ ਪਰੇ ਖਾਤਾ ਉਹ ਤਾਂ ਬਾਹਰ ਸੀ ਉਹ ਨਿੱਕਾ ਸਿੰਘ ਦੇ ਪਿਛਲੇ ਪਾਸੇ ਮੱਛਰ ਉਹ ਜਮਾਦਾਰ ਹੋਰ ਸੀਗਾ ਉਹਦਾ ਜਮਾਦਾਰ ਹੈ ਨਹੀਂ ਉਹਦਾ ਬਾਪ ਜਮਾਦਾਰ ਸੀ ਉਹਨੂੰ ਉੱਥੇ ਜਮਾਦਾਰ ਕਹਿੰਦੇ ਸੀ ਜਮਾਦਾਰ ਸੀਗਾ ਅੱਛਾ ਤੇ ਲਹਿਰਪੁਰ ਖਾਲਸਾ ਵਿੱਚ ਕਲਕੱਤਾ ਦੇ ਵਿੱਚ ਪੜਿਆ ਬੰਦਾ ਸੀ ਸਾਡੇ ਪਿੰਡ ਦਾ ਚਲੋ ਜੀ ਤੇ ਅੱਲਾ ਖੈਰ ਤੇ ਸਾਡੀ ਜ਼ਮੀਨ ਸੀਗੀ ਨਾਲ 63 ਚੱਕ ਸੀ 63 ਚੱਕ ਇੱਕ ਤਾਂ ਮੇਰੇ ਬਾਪ ਨੇ ਮੇਰਾ ਬਾਲਿਆ ਸੀਗਾ 25 ਏਕੜ ਦਾ ਇੱਕ ਸਾਡੇ ਬਾਬਿਆਂ ਨੇ 4 ਜਣਾਂ ਦੇ ਇਕੱਠੇ ਸੀ 2.5 ਮਰਬੇ ਹੋ ਸੀ 3.5 ਮਰਬੇ ਸੀ ਤੇਰੇ ਬੱਚੇ ਕਿੰਨੇ ਆ ਮੇਰੇ ਬੱਚੇ ਆ ਗਿਆ 3 से 1 फौज हो गया ਅੱਛਾ एक फौज हो गया जवान बच्चा से ਉਹਦੇ 5-4 ਬੱਚੇ ਆ ਅੱਛਾ ਤੇ ਹੁਣ ਸਾਡੇ ਘਰ ਚ ਕਿੱਥੇ ਉੱਥੇ ਉਸੇ ਘਰ ਚ ਰਹਿੰਦੇ ਆ ਉਹ ਹੁੰਦਾ ਉਸ ਘਰ 'ਚ ਨਹੀਂ ਰਹਿੰਦੇ ਅਸੀਂ ਰਹਿੰਦੇ ਆ ਉਹ ਗੇਂਦਾ ਹੁੰਦਾ ਸੀਗਾ ਨਾ ਜਿੱਥੇ ਸਾਡਾ ਨਾਨਾ ਸੀਗਾ ਉਹਦੇ ਨਾਲ ਹੁੰਦੇ ਸੀਗੇ ਦੂਸਰਾ ਨਾਮੀ ਉਹ ਜਿੱਥੇ ਬਾਂਸੂ ਹੁੰਦਾ ਸੀ ਬਾਂਸੂ ਸ਼ਿਵ ਜੀ ਉਹ ਸ਼ਿਵ ਚਿੱਠੀ ਸੈਨ ਹੁੰਦਾ ਸੀਗਾ ਅਜੀਜ਼ ਅਸੀਂ ਉਹ ਇਸ ਜਗ੍ਹਾ 'ਚ ਆ ਗਏ ਉਰੇ ਉਧਰ ਛੱਡ ਕੇ ਸੀ ਇੱਧਰ ਆ ਗਏ ਸੀ ਨਾਨੇ ਕਿੱਥੇ ਪਾਸੇ ਹਾਂ ਉਹ ਜੱਗੂ ਲੋਹਾਰ ਦੇ ਲਾਗੇ ਜਿਹਦੇ ਜਿੱਥੇ ਬਨਾਰਸੀ ਦੀ ਹੱਟੀ ਹੁੰਦੀ ਸੀ ਬਨਾਰਸੀ ਹੁੰਦਾ ਸੀ ਨਾ ਇੱਕ ਉਹ ਬਨਾਰਸੀ ਚੂੜਨਾਈ ਹੁੰਦਾ ਸੀ ਚੂੜਨਾਈ ਬਨਾਰਸੀ ਨਾਲ ਦੇਵਾ ਸਿੰਘ ਕੇ ਆਹੋ ਐਸੇ ਮੋੜ ਨਾਲ ਮੁਗਰੇ ਹੁੰਦੇ ਸੀ ਉਹ ਜਿੱਥੇ ਉਹ ਸੁਨਿਆਰਾ ਸੀ ਬਨਾ ਔਰ ਦੂਸਰਾ ਕੀ ਉਹਦਾ ਨਾਂ ਸੀ ਸੁਨਿਆਰੇ ਦਾ ਲਸ਼ਕਰੀ ਆਹੋ ਲਸ਼ਕਰੀ ਸੁਨਿਆਰੇ ਦੇ ਨਾਲ ਹੁੰਦਾ ਸੀ ਚਿੱਠੀ ਹੁਸੈਨ ਆਹੋ ਤੇ ਅੱਗੇ ਬਦਰੀ ਵੀ ਹੁੰਦਾ ਇੱਕ ਘੜੀ ਸਾਲ ਜਿਹੜਾ ਘੜੀ ਰੱਖਦਾ ਹੁੰਦੇ ਬਦਰੀ ਮਹਾਸਿਓ ਝੀਰ ਹੁੰਦਾ ਸੀਗਾ ਮਹਾਸਿਓ ਮਰ ਗਿਆ ਜੀ ਮਹਾਸਿਓ ਮਰ ਗਿਆ ਸੀ ਪਤਾ ਕਿ ਮਹਾਸਿਓ ਪਤਾ ਕਿੱਦਾਂ ਹੋਇਆ ਜਦੋਂ ਆ ਰਿਹਾ ਸੀ ਨਾ ਜਿਹੜਾ ਬੁੱਚੇ ਕੀ ਦੇ ਕੋਲ ਕਾਫਲਾ ਬੈਠਾ ਸੀਗਾ ਅੱਛਾ ਤੇ ਸਾਡੇ ਪਿੰਡ ਦੇ ਬੰਦੇ ਪੱਠੇ ਲੈਣ ਚਲੇ ਗਏ ਡੰਗਰਾਂ ਵਾਸਤੇ ਅੱਛਾ ਤੇ ਉਦੋਂ ਉੱਥੇ ਬਲੋਚ ਆਇਆ ਸੀ ਮਿਲਟਰੀ ਵਾਲਾ ਸੀ ਉਹਨੇ 17 ਬੰਦੇ ਮਾਰ ਦਿੱਤੇ ਇੱਕੋ ਦਿਨ ਸਾਡੇ ਪਿੰਡ ਦੇ ਅੱਛਾ ਬਲੋਚਾਂ ਨੇ ਉਹ ਚ ਮਹਾਸੋਂ ਵੀ ਮਰ ਗਿਆ ਤੇ ਜਿਹੜਾ ਕਰਤਾਰ ਸਿੰਘ ਸੀ ਨਾ ਮੋਟਿਆਂ ਦਾ ਉਹ ਵੀ ਮਰ ਗਿਆ ਉੱਥੇ ਕਈ ਬੰਦੇ ਮਰੇ ਸ਼ੀਸ਼ਾ ਵੀ ਉਹਦਾ ਸ਼ੀਸ਼ਾ ਵੀ ਮਰ ਗਿਆ ਬਾਗ ਸੌਂਕਿਆਂ ਦਾ ਅੱਛਾ 17 ਬੰਦੇ ਮਰੇ ਸੀ ਉਹਦੇ ਨਾਲ ਅੱਛਾ ਆ ਹੁਣ ਮਰਿਆ ਦੂਸਰਾ ਉਹਦੇ ਸਮਰਾਜ ਜਿਹੜੇ ਵਾਲੇ ਅੱਛਾ ਉਹ ਸ਼ੀਸ਼ਾ ਵੀ ਮਰ ਗਿਆ ਸ਼ੀਸ਼ਾ ਦੇ ਇੱਧਰ ਆਣ ਕੇ ਮਰਿਆ ਆਹੋ
ਉਹ ਦੌਲੀ ਵੀ ਮਰ ਗਿਆ। ਉਹ ਵੀ ਸਾਰੇ ਮਰ ਗਏ। ਇੱਕ ਦਿਨ ਮਰਨਾ ਹੀ ਆ, ਜੋ ਵੀ ਹੋਵੇ। ਹੁਣ ਸਾਰੇ ਸਾਡੇ ਖਾਨਦਾਨ ਦੇ ਸਾਰੇ ਮਰ ਗਏ। ਆਹੋ ਜੀ, ਅਸੀਂ ਰਹਿ ਗਏ, ਅਸੀਂ ਮਰਨ ਵਾਲੇ ਹੀ ਆ। ਮਰਨ ਵਾਲੇ ਅੱਲਾ ਖਾਨਦਾਨ ਦਾ ਚੱਲਦਾ ਹੀ ਰਹਿਣਾ। ਉਹ ਟਾਹਣੀਆਂ ਗਾਂ ਚੱਲਦੀਆਂ ਨੇ। ਹਾਂ, ਪਰ ਇੱਕ ਵਾਰ ਪਿੰਡ ਦੇ ਵਿੱਚ ਹੁਣ ਕਿੱਦਾਂ ਤੁਹਾਡਾ ਸਕੂਲ ਕਿੰਨੇ ਤੇ ਕਿੰਨੇ ਦਾ ਬਣਿਆ ਪਿੰਡ ਵਿੱਚ ਹੁਣ? 10ਵੀਂ 10 ਤੱਕ। ਉਹ ਜਿੱਧਰਲੇ ਪਾਸੇ ਉਧਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਚਿਰਾਗਾ ਚ ਜਿਹੜਾ ਆਪਣਾ ਪੁਰਾਣਾ ਸਕੂਲ ਸੀਗਾ ਨਾ, ਉਹ ਬੱਚਿਆਂ ਨੂੰ ਦੇਤਾ। ਬੱਚਿਆਂ ਦਾ ਵੀ 10 ਤੱਕ ਹੋ ਗਿਆ। ਅਸੀਂ ਨਵਾਂ ਸਕੂਲ ਤਿਆਰ ਕੀਤਾ। ਉਹ ਜਿਹੜਾ ਪੁਰਾਣਾ ਸੀ ਨਾ ਆਪਣਾ ਸਕੂਲ, ਅੱਛਾ, ਉੱਥੇ ਹੁਣ 10ਵੀਂ ਤੱਕ ਸਕੂਲ ਆ। ਤੇ ਜਿਹੜਾ ਆਪਣਾ ਸਕੂਲ ਸੀ ਨਾ ਗੁਰਦੁਆਰੇ ਦੇ ਨਾਲ, ਆਹੋ ਉਹ ਤਾਂ ਛੋਟਾ ਹੀ ਸੀਗਾ। ਛੋਟਾ ਸੀ, ਉਹ ਬੱਚਿਆਂ ਨੂੰ ਦੇਤਾ। ਹੁਣ ਬੱਚੇ 2 ਸਕੂਲ ਆ। ਇੱਕ ਤਾਂ ਤੁਹਾਡੇ ਘਰ ਦੇ ਨਾਲ ਸੀ, ਆਹੋ ਉਹਦਾ ਨਾਲ ਸੀ ਐਨ ਬੁੱਗਿਆਂ ਦੇ ਨਾਲ ਦਾ। ਬੁੱਗਿਆਂ ਨਾਲ ਦਾ। ਆਹੋ, ਉਹ ਸਾਡੇ ਘਰ ਦੇ ਵਿੱਚ ਕਹਿੰਦੇ 20-25 ਘਰ ਰਹਿੰਦੇ ਆ। ਹੁਣ ਘਰ ਬੇਬਹਾਰ ਰਹਿੰਦੇ ਆ। ਹਰ ਹਫ਼ਤੇ ਦੇ ਵਿੱਚ ਕਹਿੰਦੇ 17 ਜੀ ਰਹਿੰਦੇ ਆ। 17 ਘਰ ਆ ਸਾਡੇ ਕੋਲ। ਜਿਹੜਾ ਘਰ ਸੀਗਾ ਸਾਡੇ ਕੋਲ 3 ਕਨਾਲ ਵਿੱਚ ਘਰ ਸੀਗਾ ਸਾਡਾ ਉਦੋਂ। 3 ਕਨਾਲ ਦਾ। ਤੇ ਪਹਿਲੇ ਬਿਕਰ ਸਿੰਘ ਵਾਲਾ ਕਿੰਨਾ ਸੀ? ਉਹ ਸੀਗਾ 1 ਕਨਾਲ ਚ ਸੀਗਾ। ਉਹ ਕਨਾਲ ਚ ਸੀਗਾ। ਇਹ ਤੇ ਤੁਹਾਡਾ ਝੀਰਿਆਂ ਸਾਡੇ ਕੋਲ 3 ਕਨਾਲ ਦਾ। ਅੱਛਾ, ਝੀਰਿਆਂ ਦੇ ਨਾਲ ਲੱਗ ਗਿਆ ਸੀ ਤੁਹਾਡਾ, ਗੋਗੀ ਦੇ ਨਾਲ। ਨਹੀਂ, ਝੀਰਾਂ ਨਾਲ ਨਹੀਂ ਸੀਗਾ, ਝੀਰਾਂ ਦੇ ਸਾਹਮਣੇ ਸੀਗਾ। ਝੀਰ ਤੁਹਾਡੇ ਨਾਲ ਸਾਹਮਣੇ? ਝੀਰਾਂ ਦੇ ਸਾਹਮਣੇ ਤੇ ਤੁਹਾਡੇ ਸਾਹਮਣੇ ਵੀ। ਉਹ ਜਿਹਦੇ ਤੁਹਾਡੇ ਸਾਹਮਣੇ ਵੀ ਆ ਜਾਂਦਾ, ਝੀਰਾਂ ਦੇ ਸਾਹਮਣੇ ਵੀ ਆ ਜਾਂਦਾ ਸੀ। ਆਹ, ਸਾਹਮਣੇ ਆਉਂਦੇ ਸੀ। ਨੁਕੋਨੇ ਤੇ ਬੇਰੀ ਸੀ। ਬੇਰੀ ਥੱਲੇ ਰੋਜ਼ ਜੂਆ ਖੇਡਦੇ ਹੁੰਦੇ ਸੀਗੇ। ਮਜਾਰੇ ਰਹਿੰਦੇ ਹੁੰਦੇ ਸੀਗੇ। ਹਾਂ, ਹਾਂਜੀ ਹਾਂਜੀ, ਇਹ ਤਾਂ ਸਾਰੇ ਆਪਣੇ ਸੀਗੇ। ਅੱਛਾ, ਉਹਦਾ ਟੂਟੂ ਸੀ, ਮਰ ਗਿਆ ਉਹ ਟੂਟੂ। ਮੇਰਾ ਉਹਦਾ ਚੇਤਾ ਹੈਗਾ, ਮੈਂ ਕੌਣ ਆ? ਤੈਨੂੰ ਪਤਾ ਉਹਦਾ ਚੇਤਾ? ਹੁਣ ਮੈਨੂੰ ਪਤਾ ਲੱਗ ਗਿਆ। ਚੇਤਾ ਆਉਂਦਾ ਮੇਰਾ? ਹਾਂ ਨਾ, ਮੈਨੂੰ ਤਾਂ ਤੇਰਾ ਪਤਾ। ਤੇਰਾ ਸਰੀਰ ਉਹਦਾ ਭਾਰਾ ਹੁੰਦਾ ਸੀ, ਦੂਏ ਦਾ ਸ਼ਾਰਕ ਤੇ ਤੋਂ ਪਤਲਾ ਹੁੰਦਾ ਸੀ, ਭੁੱਗ ਵੀ ਰਾਜੀ ਹੁੰਦਾ ਸੀ। ਆਹੋ, ਮੇਰਾ ਭਾਰਾ ਸੀ ਸਰੀਰ। ਹੁਣ ਵੀ ਮੈਂ ਉੜਦਾ ਨਹੀਂ ਆ। ਸ਼ਾਰਕ ਪਤਲਾ ਸੀਗਾ। ਹਾਂ, ਸ਼ਾਰਕ ਪਤਲਾ ਸੀਗਾ। ਜਿਹੜਾ ਮੇਰਾ ਬਾਪ ਸੀਗਾ ਉਹ 6 ਫੁੱਟ 1 ਇੰਚ ਸੀਗਾ। ਬਹੁਤ ਜਵਾਨ ਸੀਗਾ, ਕੁੜੀ ਮਾਰੀ ਭਾਰ ਚੱਕਣ ਵਾਲੇ। 3.5 ਮਣ ਦਾ ਸੀਗਾ। 3.5 ਮਣ ਦਾ ਸੀ। ਠਾਕਰ ਸਿੰਘ ਸਭ ਤੋਂ ਭਾਰਾ ਸੀਗਾ। ਤੇ ਜੇ ਠਾਕਰ ਸਿੰਘ ਦਾ ਜਦੋਂ ਘੋੜਾ ਜਦੋਂ ਠਾਕਰ ਸਿੰਘ ਦਾ ਵਜ਼ਨ ਸੀ, ਉਹ 7 ਮਣ ਸੀ। ਉਹਦਾ ਬਹੁਤ ਭਾਰਾ ਸੀਗਾ। ਉਹ ਘੋੜਾ ਹੀ ਲਫਾ ਦਿੰਦਾ ਸੀਗਾ। ਘੋੜੇ ਤੇ ਜਾਂਦਾ ਸੀ, ਘੋੜੇ ਤੇ ਆਉਂਦਾ ਸੀਗਾ। ਉਹ ਠਾਕਰ ਸਿੰਘ ਏਦਾਂ ਸੀਗਾ ਵੀ ਉਹ ਜਿਹੜਾ ਹਾਰਟ ਸੀ ਨਾ ਉਹਦਾ ਬੈਠ ਦਾ ਤਾਂ ਝੜੀ ਕਰਕੇ ਸਾਰੇ ਦਾ ਪੂਰੇ ਦਾ ਬਾਲਾ ਕੱਢ ਦਿੰਦਾ। ਇੰਨਾ ਤਕੜਾ ਸੀਗਾ, ਬਹੁਤ ਤਕੜਾ ਸੀ ਠਾਕਰ ਸਿੰਘ। ਤੇ ਗੋਪਾਲ ਦਾ ਆਪਣਾ ਛੋਟਾ ਹੀ ਸੀ। ਉਹ ਮਦਰਾ ਸੀ। ਮੇਰਾ ਬਾਪ 6 ਫੁੱਟ 1 ਇੰਚ ਸੀ। ਉਹ ਮਦਰ ਰਹਿ ਕੇ ਚਾਚਾ ਸਾਡਾ। ਏਦਾਂ ਟਾਈਮ ਨਿਕਲ ਗਿਆ। ਪਰ ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ, ਜਿੰਨਾ ਆ ਨਾ ਉਸ ਵੇਲੇ ਸਾਡੇ ਕਈਆਂ ਦੀ ਤਾਂ ਪਤਾ ਨਹੀਂ, ਸਾਡੇ ਬਾਪ ਕੋ ਬਾਵਾ ਜ਼ਿਆਦਾ ਸੀ। ਜਿੱਦਾਂ ਦਾ ਉੱਥੇ ਦਿਨ ਦੇਖੇ ਏਦਾਂ ਦੇ ਕੈਨੇਡਾ ਵਿੱਚ ਨਹੀਂ ਦੇਖੇ। ਤੇ ਮਿਹਨਤ ਬਹੁਤ ਕਰਨੀਆਂ ਪੈਂਦੀਆਂ, ਮਸ਼ੱਕਤ ਕਰਨੀ ਪੈਂਦੀ ਆ। ਪਰ ਸਰਦਾਰੀ ਉੱਥੇ ਸੀਗੀ, ਬਹੁਤ ਸੀਗੀ ਬਾਪ ਦੀ ਮੇਰੇ ਦੀ। ਇੱਧਰ ਵੀ ਉਹਦਾ ਸਰਦਾਰੀ ਤਾਂ ਰਹੀ ਆਣ ਕੇ ਹਿੰਦੁਸਤਾਨ ਚ ਵੀ ਕਿੱਥੇ ਦੇ ਰਿਹਾ। ਉਹਦੀ ਚੰਗੀ ਗੱਲ ਸੀਗੀ। ਸਾਡੇ ਪਿੰਡ ਦਾ ਜੰਡਿਆਲੇ ਦਾ ਸੀਗਾ, ਜਿਹੜਾ ਉਸ ਵੇਲੇ ਚੀਫ ਮਿਨਿਸਟਰ ਵੀ ਰਿਹਾ ਪੰਜਾਬ ਦਾ। ਉਹਨਾਂ ਨਾਲ ਗੱਲਬਾਤ ਵਾਵਾ ਸੀ ਮੇਰੇ ਬਾਪ ਦੀ। ਬਾਪ ਦੀ ਗੱਲ ਕੀ ਸੀ? ਦਰਬਾਰਾ ਸਿੰਘ ਚੀਫ ਮਿਨਿਸਟਰ ਆ। ਹਰ ਥਾਂ ਲੜਾਈ ਲੈਂਦੇ ਸੀਗੇ। ਉਹ ਟਾਂਗਾ ਘੋੜਾ ਹੁੰਦਾ ਸੀ ਨਾ ਕੋਲ, ਟਾਂਗਾ ਵਿੱਚ ਡਾਂਗਾ ਲੱਦ ਕੇ ਲਿਜਾਂਦੇ ਸੀ। ਕਦੀ ਬਾਹਰ ਚ ਲੈ ਜਾਣੀ ਡਾਂਗਾ ਕੱਢ ਕੇ, ਕਦੀ ਬਈਆਂ ਚਲੇ ਜਾਣਾ। ਭਗਤ ਸਿੰਘ ਦੇ 500 ਦੇ ਮੇਲੇ ਜੇ ਕਰੀ ਪਾਲਸੀ ਘੁੱਟ ਦਿੱਤੀ ਸਾਡੇ ਬਜ਼ੁਰਗਾਂ ਨੇ। ਆਹੋ, ਉੱਥੇ ਬੜਾ ਕੁਝ ਹੁੰਦਾ ਰਿਹਾ। ਹੁਣ ਵੀ ਉਦਾਂ ਦਾ ਹੀ ਆ ਪਿੰਡ। ਹੁਣ ਪਿੰਡ ਵੀ ਉਹ ਜਿੱਦਾਂ ਦਾ ਗਿਆ ਉਦਾਂ ਦਾ ਹੀ ਆ। ਉਦਾਂ ਦੀ ਆਦਤਾਂ, ਉਦਾਂ ਦੀਆਂ ਫਿਤਰਤਾਂ। ਆਹੋ, ਸਾਡੇ ਇੱਕ ਹੋਰ ਨਹੀਂ ਤਾਂ ਹੁਣ ਸਾਡੇ ਹੋਰ ਨਹੀਂ ਤਾਂ ਹੁੰਦੇ ਆਪਸ ਵਿੱਚ ਹੀ ਲੜ ਪਈਏ। ਕਿਸੇ ਨਾਲ ਨਹੀਂ ਲੜਾਈ ਉਹਨੇ ਆਪਸ ਵਿੱਚ ਲੜ ਪੈਂਦੇ ਹੁੰਦੇ। ਆਪਸ ਵਿੱਚ ਲੜਦੇ ਸੀ। ਉਹ ਝੂਠ ਨਾ ਅੱਗੇ ਹੋਈ ਸੀ ਨਾ ਲੜਾਈ,
ਉਹ ਚੰਨ ਸਿੰਘ ਦਾ ਗੁੱਟ ਲੈ ਗਿਆ ਸੀਗਾ। ਉਹ ਚੰਨ ਸਿੰਘ ਦਾ ਗੁੱਟ ਹੀ ਉਹ ਲੈ ਬਾਬੇ ਨੇ ਉਹ ਬਿੱਕਰ ਸਿੰਘ ਨੇ ਵੱਢਿਆ ਸੀ, ਉਹਦਾ ਗੁੱਟ ਨਾਲ ਹੀ ਲਾਤਾ ਸੀ, ਨਾਲੋਂ ਲਾਤਾ ਸੀ। ਗੁੱਟ ਨਾਲ ਹੀ ਲਾਤਾ। ਉਹ ਉਦਾਂ ਹੀ ਫੇਰ ਵੀ ਲੜਦਾ ਰਿਹਾ। ਜਿਹੜੇ ਚੌਂਕ ਸੀਗੇ ਲੜਾਈਆਂ ਵਾਸਤੇ ਸੀਗੇ। ਬਿੱਕਰ ਸਿੰਘ ਦਾ ਜਾ ਕੇ ਲੈਲਪੁਰ ਦੇ ਚੌਂਕ ਦੇ ਵਿੱਚ ਵੀ ਲੜਾਈ ਕਰਕੇ ਆਇਆ ਕਰੀ, ਬਹੁਤ ਜ਼ਬਰਦਸਤ ਹਾਂਜੀ ਖੁੰਡੇ ਨਾਲ। ਖੁੰਡਾ ਹੀ ਖੁੰਡੇ ਹੁੰਦੇ ਸੀਗੇ। ਲੜਾਈ ਕਰਨ ਨੂੰ ਬੜੇ ਸ਼ੇਰ ਸੀਗੇ ਹਰ ਜੋਰ ਸਾਹਿਬ ਮੈਂ ਕਿਹਾ ਵੀ ਗੱਲਾਂ ਤੇ ਹੁਣ ਭਾਵੇਂ 5 ਘੰਟੇ ਤਾਂ ਕਰਦੇ ਰਹੋ ਤੇ ਤੁਹਾਡੀਆਂ ਤਾਂ ਮੁਕਲੀਆਂ ਨਹੀਂ, ਮੈਨੂੰ ਲੱਗਦਾ ਪੁਰਾਣੀਆਂ ਯਾਦਾਂ। ਇਹਨੂੰ ਚੇਤਾ ਨਹੀਂ ਬਾਲਾ ਮੈਂ ਦੇਖਿਆ ਹਾਂ, ਇਹਨੂੰ ਏਦਾਂ ਵੀ ਨਹੀਂ ਪਤਾ ਲੰਬੜਦਾਰ ਕੌਣ ਸੀਗੇ, ਹਾਲਾਂਕਿ ਸਾਡੇ ਘਰ ਦੇ ਸਾਹਮਣੇ ਰਹਿੰਦੇ ਆਉਂਦੇ ਆ। ਮੈਂ ਕਿਹਾ ਜਗਤਾਰ ਸਿੰਘ ਨੰਬਰਦਾਰ ਸੀ। ਉਹ ਗੋਪਾਲ ਇਹ ਮੇਰੇ ਨਾਲ ਪੜਦਾ ਸੀ, ਮੈਨੂੰ ਪਤਾ ਮੇਰੇ ਤੋਂ ਵੱਧ ਸਾਲ ਵੱਡਾ ਹੋਊਗਾ। ਜਿੰਨੀ ਤੁਹਾਡੀ ਯਾਦਦਾਸ਼ਤ ਜਿੰਨੀ ਤੁਹਾਡੀ ਹੈ ਨਾ, ਉਹ ਥੋੜੀ ਜਿਹੀ ਉਹਨਾਂ ਦੇ ਫਿਰ ਉਮਰ ਦੇ ਹਿਸਾਬ ਨਾਲ ਮੇਰਾ ਖਿਆਲ ਕੋਈ ਹੋ ਜਾਂਦਾ, ਫਰਕ ਪੈ ਜਾਂਦਾ। ਤੇ ਹੋਰ ਫਿਰ ਇਹਨਾਂ ਦਾ ਨੰਬਰ ਤੁਹਾਨੂੰ ਲੈ ਦਿੰਦਾ ਵਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਰਹੋ। ਕਿਵੇਂ ਮਹਿਸੂਸ ਹੋਣ ਡਿਆ ਗੱਲ ਕਰ, ਮੈਂ ਬਚਪਨ ਦੇ ਬੇਲੀ ਨਾਲ ਗੱਲ ਕਰਕੇ? ਮੇਰੇ ਚਾਚੇ ਦਾ ਲੜਕਾ ਆਇਆ ਸੀਗਾ, ਮੈਂ ਉਹਨੂੰ ਭੇਜਿਆ ਸੀ, ਮੈਂ ਕਿਹਾ ਮੇਰੇ ਨਾਲ ਮੁੰਡਾ ਬੰਦਾ ਪੜਦਾ ਸੀ ਲਾਲਦੀਨ, ਉਹਨੂੰ ਮਿਲ ਲੈ ਜਾ ਕੇ। ਉਹ ਮਿਲਣ ਆਇਆ ਕੋਈ ਹੋਰ ਲਾਲਦੀਨ ਕਹਿੰਦੇ, ਉਹਨੂੰ ਮਿਲਾਇਆ ਉਹਨਾਂ ਨੇ, ਸ਼ਾਦੀ ਨੇ ਮਿਲਾਇਆ ਸੀ, ਸ਼ਾਦੀ ਬਰਾਸੀ ਇੱਕ ਨਹੀਂ ਤੇ ਉਹਦਾ ਪਰ ਮੁੰਡਾ ਰੱਤੀ। ਅੱਛਾ ਉਹ ਮਿਲਾਤਾ। ਉਹ ਲਾਲਦੀਨ ਹੁੰਦਾ ਸੀਗਾ ਨੇ ਕਿ ਰੂੜੇ ਫਕੀਰ ਦਾ ਗੁਰਪਾਲ ਸਿੰਘ ਦਾ ਮੁੰਡਾ ਆਇਆ ਸੀ, ਅਮਰਜੀਤ। ਮੈਂ ਉਹ ਇੱਥੇ ਨਾ ਹੋਏਗਾ। ਅਮਰਜੀਤ ਉਹਨੂੰ ਮਿਲਣਾ। ਹੋਰ ਵੀ ਲਾਲਦੀਨ ਸੀਗਾ ਪਿੰਡ ਚ ਹੋਰ ਵੀ ਲਾਲਦੀਨ ਸੀ ਕੋਈ? ਉਹ ਰੂੜਾ ਹੈ ਸੀ ਕਿ ਨਹੀਂ, ਰੂੜਾ ਫਕੀਰ। ਹਾਂ ਉਹਦਾ ਮੁੰਡਾ ਸੀ। ਉਹਦਾ ਮੁੰਡਾ ਸੀ ਤੇ ਮਹਿੰਗਾ ਉਹਨੂੰ ਜਾਣਦੇ ਸੀ ਕਿ ਮਹਿੰਗੇ ਨੂੰ। ਉਹ ਆਉਂਦੀ ਆਵਾਜ਼ ਆਉਂਦੀ ਤੁਹਾਨੂੰ? ਹੈਲੋ ਹਾਂਜੀ ਆਵਾਜ਼ ਆ ਰਹੀ? ਨੰਬਰ ਇਹਨਾਂ ਦਾ ਕਿੰਨਾ? ਮੈਂ ਦੁਬਾਰਾ ਬਣਾਉਣਾ ਤੁਹਾਨੂੰ ਕਾਲ। ਹਾਂਜੀ ਹੈਲੋ। ਅੱਛਾ ਜੀ ਕਰ ਜੀ। ਨਹੀਂ ਠੀਕ ਹੋ ਗਈ, ਆਵਾਜ਼ ਠੀਕ ਹੋ ਗਈ। ਮੈਂ ਕਿਹਾ ਵੀ ਇਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਦੇਣਾ, ਤੁਸੀਂ ਕਰਦੇ ਰਹੋ ਗੱਲਬਾਤ। ਫਿਰ ਕਿਸ ਤਰ੍ਹਾਂ ਵਧੀਆ ਲੱਗਾ ਗੱਲਬਾਤ ਕਰਕੇ? ਬਹੁਤ ਵਧੀਆ ਥੈਂਕ ਯੂ, ਤੁਹਾਡਾ ਬਹੁਤ ਜ਼ਿਆਦਾ, ਤੁਹਾਡੀ ਮਿਹਰਬਾਨੀ। ਹਾਂ ਨੰਬਰ ਮੈਂ ਨੰਬਰ ਮੈਂ ਤੁਹਾਨੂੰ ਲੈ ਦੇਣਾ, ਤੁਸੀਂ ਕਰਦੇ ਰਹੋ। ਬਾਕੀ ਨਜ਼ੀਰ ਸਾਹਿਬ ਤੁਹਾਨੂੰ ਮੈਂ ਇਹ ਗੱਲ ਦਾ ਤੁਹਾਨੂੰ ਸ਼ਾਬਾਸ਼, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ, ਲੋਕਾਂ ਨੂੰ ਪਿਛੜਿਆਂ ਨੂੰ ਇੱਕ ਦੂਜੇ ਨਾਲ ਮਿਲਾ ਰਹੇ ਆ। ਤੁਹਾਡੀ ਵੀਡੀਓ ਮੈਂ ਬਹੁਤ ਦੇਖੀਆਂ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਤੁਹਾਨੂੰ ਇਹ ਸਾਡੇ ਸਾਰੇ ਇਹਦਾ ਕ੍ਰੈਡਿਟ ਤੁਹਾਨੂੰ ਜਾਂਦਾ ਜੀ। ਹਾਂ ਤੁਸੀਂ ਆਇਓ ਜ਼ਰੂਰ। ਹੁਣ ਜੇ ਕੋਈ ਸਪਾਂਸਰ ਵਗੈਰਾ ਦਾ ਮੈਨੂੰ ਦੱਸ ਦਿਓ, ਮੈਂ ਘੱਲ ਦਾਂਗਾ, ਤੁਸੀਂ ਆਇਓ ਜ਼ਰੂਰ। ਆਵਾਂਗੇ। ਚਲੋ ਠੀਕ ਹੈ ਜੀ। ਹਾਂਜੀ ਹਾਂ ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਜੀ, ਬਹੁਤ ਵੈਰੀ ਮਚ। ਬੜੀ ਖੁਸ਼ੀ ਹੋਈ। ਇੱਧਰ ਵੀ ਕਰ ਲਓ ਜੀ, ਰੱਬ ਰਾਖਾ ਕਰ। ਅੱਛਾ ਆ ਨਜ਼ੀਰ ਦਾ ਬੱਚਾ ਆ। ਇਧਰ ਆ ਨਜ਼ੀਰ ਦਾ ਮੁੰਡਾ ਕਿਹੜਾ? ਨਜ਼ੀਰ ਦਾ ਬੱਚਾ ਆ ਨਜ਼ੀਰ ਦਾ ਬੱਚਾ ਜੀ। ਬੱਚਾ ਵੀ ਬੁੱਢਾ ਹੋ ਗਿਆ ਹੁਣ ਤੇ। ਬੱਚਾ ਵੀ ਬੁੱਢਾ ਹੋ ਗਿਆ। ਹਾਂਜੀ ਇਹ ਵੀ ਬੁੱਢਾ ਹੋ ਗਿਆ ਮੁੰਡਾ ਉਹਦਾ। ਹਾਂਜੀ ਇਹ ਵੱਡਾ ਮੁੰਡਾ ਦਾ ਉਮਰ ਤਾਂ ਕੁਝ ਨਹੀਂ ਇਹਦੀ। ਠੀਕ ਹੈ ਭਾਈ ਜੋਰ ਸਾਹਿਬ, ਰੱਬ ਰਾਖਾ ਫਿਰ। ਠੀਕ ਹੈ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸੋ ਅੱਜ ਫੇਰ ਅਸੀਂ ਆਏ ਸਾਂ, ਲਵਲੀ ਬਣਾ ਗਿਆ ਸੀ ਵੀਡੀਓ ਕਾਫੀ ਦੇਰ ਪਹਿਲਾਂ, ਜਿਵੇਂ ਤੁਹਾਨੂੰ ਮੈਂ ਸ਼ੁਰੂ 'ਚ ਦੱਸਿਆ ਸੀ। ਤੇ ਇਹਨਾਂ ਬਜ਼ੁਰਗਾਂ ਦੀ ਲਾਲਦੀਨ ਦੀ, ਤੇ ਮੈਨੂੰ ਸਾਡੇ ਸੁਖੀ ਨੇ ਸੁਖਜਿੰਦਰ ਹਾਇਰ, ਉਹਨਾਂ ਨੇ ਅੱਗੋਂ ਇਹਨਾਂ ਦੋਸਤਾਂ ਬਜ਼ੁਰਗਾਂ ਨੇ ਜੋਹਲ ਸਾਹਿਬ ਨੇ ਉਹਨਾਂ ਨੂੰ ਕਿਹਾ, ਉਹਨਾਂ ਨੇ ਮੈਨੂੰ ਕਿਹਾ। ਫਿਰ ਅੱਜ ਆਏ ਸਾਂ ਸਪੈਸ਼ਲ ਇਹਨਾਂ ਬਜ਼ੁਰਗਾਂ ਦਾ ਮੀਟਅਪ ਆਪਸ 'ਚ ਕਰਾਉਣ ਵਾਸਤੇ। ਤੇ ਹੋਪਫੁਲੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੈਨੂੰ ਸ਼ੇਅਰ ਜ਼ਰੂਰ ਕਰਿਓ, ਤੇ ਸਾਡੇ ਚੈਨਲ ਪੰਜਾਬੀ ਲਹਿਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਿਛੜੀਆਂ ਰੂਹਾਂ ਨੂੰ, ਵਿਛੜੇ ਲੋਕਾਂ ਨੂੰ, ਜਿਹੜੇ ਪਾਰਟੀਸ਼ਨ ਤੋਂ ਪਹਿਲਾਂ ਤੋਂ ਵਿਛੜੇ ਨੇ, ਕਾਫੀ ਲੋਕਾਂ ਨੂੰ ਹੁਣ ਤੱਕ ਆਪਾਂ ਉਹਨਾਂ ਦੇ ਮਿਲਾ ਚੁੱਕੇ ਹਾਂ। ਤੇ ਕੋਸ਼ਿਸ਼ ਕਰਦੇ ਰਹੀਦਾ ਵਾ ਵੀ ਜਿੰਨੇ ਵੀ ਰਾਬਤੇ ਆਪਸ 'ਚ ਹੋ ਸਕਣ ਉਹਨਾਂ ਨੂੰ ਦੁਬਾਰਾ, ਜਿਹੜੇ ਟੁੱਟ ਗਏ ਨੇ ਉਹਨਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੇ ਰਹੀਦਾ। ਸੋ ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼, ਇਸੇ ਹੀ ਖੁਸ਼ੀ ਦੇ ਨਾਲ ਕਿ ਅਸੀਂ ਕੁਛ ਨਾ ਕੁਛ ਵਧੀਆ ਕਰਕੇ ਚੱਲੇ ਹਾਂ। ਤੇ ਅਗਲੇ ਕਿਸੇ ਪ੍ਰੋਗਰਾਮ 'ਚ ਫਿਰ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।